ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 1 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725250। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਇੱਕ ਝਲਕ ਤੋਂ, ਪੰਜਾਬ ਦੀ ਇੱਕ ਤਸਵੀਰ ਤੋਂ। ਪੰਜਾਬ ਨੂੰ ਬਹੁਤ ਭਰਤੀ ਸੰਕਟਾਂ ਨੇ ਘੇਰਿਆ ਹੋਇਆ। ਅਲੱਗ-ਅਲੱਗ ਰੁਜ਼ਗਾਰ ਦਾ ਆਪਣਾ ਸੰਕਟ ਹੈ, ਨਸ਼ੇ ਦਾ ਆਪਣਾ ਸੰਕਟ ਹੈ, ਸਮਾਜਿਕ ਸੰਕਟ ਹੈ, ਹੋਰ ਬੜੇ ਤਰ੍ਹਾਂ ਦੇ ਸੰਕਟ ਨੇ। ਪਰ ਇੱਕ ਖਬਰ ਕਹਿ ਰਹੀ ਹੈ ਕਿ ਆਜੋ ਮਾਨਸੇ ਪੰਜਾਬ ਦਿਖਾਈਏ। ਮਾਨਸੇ ਅਜਿਹਾ ਕੀ ਹੋਇਆ, ਕੀ ਵਾਪਰਿਆ ਕਿ ਪੰਜਾਬ ਦੀ ਝਲਕ ਦਿਖਦੀ ਹੈ? ਪ੍ਰਵੀਨ ਜੀ, ਮਾਨਸਾ ਖੇਤਰ ਜਾਂ ਪੰਜਾਬ ਦਾ ਇਹ ਸਾਰਾ ਮਾਲਵੇ ਦੀ ਇਹ ਸਾਰੀ ਬੈਲਟ ਹਾਂਜੀ ਪਿਛਲੇ ਦਿਨੀ ਜਦੋਂ ਪੰਜਾਬ 'ਚ ਹੜ੍ਹ ਆਉਂਦਾ ਹੈ ਹਾਂਜੀ ਤਦ ਘੱਗਰ ਦੀ ਮਾਰ ਹੇਠ ਆ ਜਾਂਦਾ ਹੈ। ਜੀ ਤੇ ਉਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਉਹਨਾਂ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ 6 ਫੁੱਟ ਤੋਂ ਲੈ ਕੇ 10-10 ਫੁੱਟ ਤੱਕ ਰੇਤ ਚੜ ਗਿਆ ਹਾਂਜੀ ਤੇ ਉਹ ਰੇਤ ਦੇ ਨਾਲ ਜ਼ਮੀਨ ਸਮਝ ਲਓ ਮਾਰੂਥਲ ਬਣ ਗਈ। ਜੀ ਤੇ ਹੁਣ ਜਿਹਨਾਂ ਲੋਕਾਂ ਦਾ ਗੁਜ਼ਾਰਾ ਹੀ ਇਹਦੇ ਤੇ ਚੱਲਦਾ ਹੈ, ਉਹਨਾਂ ਦੇ ਲਈ ਫਿਰ ਮੁਸ਼ਕਲ ਖੜੀ ਹੋ ਗਈ। ਸੋ ਇਸ ਲਈ ਉਹ ਰੇਤ ਚਕਾਉਣਾ ਪੈਣਾ ਸੀ। ਜਿਹੜੇ ਤਾਂ ਸਾਧਨ ਸੰਪੰਨ ਨੇ ਉਹ ਤਾਂ ਆਪਣੇ ਆਪ ਰੇਤ ਚੱਕ ਸਕਦੇ ਨੇ ਜਾਂ ਪਰੇ ਕਰ ਸਕਦੇ ਨੇ ਨਾ। ਹਾਂਜੀ ਇਹ ਸਾਰੀ ਸਥਿਤੀ 'ਚ ਧਿਆਨ 'ਚ ਆਇਆ ਮਾਨਸਾ ਖੇਤਰ ਦਾ ਇੱਕ ਪਿੰਡ। ਮਾਨਸਾ ਖੇਤਰ ਦਾ ਇੱਕ ਪਿੰਡ ਹੈ ਰੋੜਕੀ ਜੀ। ਰੋੜਕੀ ਪਿੰਡ ਦਾ ਇੱਕ ਪਰਿਵਾਰ ਆ, ਉਹਦੇ ਕੋਲ 3 ਏਕੜ ਜ਼ਮੀਨ ਆ। ਠੀਕ ਹੈ ਜੀ। ਤੇ ਪਰਿਵਾਰ ਦਾ ਮੁਖੀ ਬਹੁਤ ਜ਼ਿਆਦਾ ਬਿਮਾਰ ਆ ਜੀ ਜਿਹਦੇ ਕਾਰਨ ਉਹ ਖੇਤੀ ਹੱਥੀਂ ਕੰਮ ਨਹੀਂ ਕਰ ਸਕਦਾ ਤੇ ਜਵਾਕ ਉਹਦਾ ਛੋਟਾ 8ਵੀਂ ਜਮਾਤ 'ਚ ਪੜ੍ਹਦਾ ਜੀ। ਤੇ ਉਹ ਪਰਿਵਾਰ ਦਾ ਗੁਜ਼ਾਰਾ ਉਹ 3 ਏਕੜ ਜ਼ਮੀਨ ਨੂੰ ਠੇਕੇ ਤੇ ਦੇ ਕੇ ਹੀ ਚੱਲਦਾ ਜੀ। ਤੇ ਪਰ ਹੁਣ ਜਦੋਂ ਉਹਦੇ ਪਰ 6-7 ਫੁੱਟ ਰੇਤ ਆ ਗਿਆ ਅੰਦਰ ਤੇ ਫਿਰ ਜਿਹਨੇ ਜ਼ਮੀਨ ਠੇਕੇ ਤੇ ਲੈਣੀ ਹੈ ਬਈ ਉਹ ਕਹੂਗਾ ਕਿ ਖੇਤ ਤਾਂ ਦਓ ਨਾ ਮੈਨੂੰ। ਹਾਂਜੀ ਹਾਂਜੀ। ਤੇ ਅਗਲਾ ਵੀ ਸੱਚਾ ਹੈ ਨਾ, ਇੰਨਾ ਤਾਂ ਉਹਨੂੰ ਬਚਣਾ ਨਹੀਂ ਜਿੰਨਾ ਉਹਦਾ ਚੁਕਾਉਣ ਤੇ ਖਰਚਾ ਆ ਜਾਣਾ ਜੀ ਜੀ। ਤਾਂ ਹੁਣ ਜੇ ਪਰਿਵਾਰ ਚੁਕਾਉਂਦਾ ਹੈ ਤੇ ਕਹਿੰਦੇ ਉਸ ਖੇਤ ਚੋਂ 1 ਏਕੜ ਪਿੱਛੇ ਰੇਤ ਚੁਕਾਉਣ ਦਾ ਖਰਚਾ 70,000 ਹੈ ਬਾਈ ਜੀ। ਤੇ 70,000 ਦਾ ਮਤਲਬ 3 ਕਿੱਲਿਆਂ ਦਾ ਮਤਲਬ 2,10,000 ਹੋ ਗਿਆ। ਹੁਣ 2 ਲੱਖ ਦਾ ਪ੍ਰਬੰਧ ਪਰਿਵਾਰ ਕਿੱਥੋਂ ਕਰੇ? ਬਿਲਕੁਲ ਸਹੀ ਹੈ। ਪਿੰਡ ਰੋੜਕੀ ਦਾ 8ਵੀਂ ਜਮਾਤ ਦਾ ਵਿਦਿਆਰਥੀ ਰਜਿੰਦਰ ਸਿੰਘ ਹੈ ਨਾ, ਉਹ ਸੋਸ਼ਲ ਮੀਡੀਆ ਤੇ ਆਉਂਦਾ ਹੈ ਜੀ ਤੇ ਸੋਸ਼ਲ ਮੀਡੀਆ ਤੇ ਇੱਕ ਅਪੀਲ ਪਾਉਂਦਾ ਪ੍ਰਵੀਨ ਜੀ। ਠੀਕ ਹੈ। ਕਿ ਸਾਡੇ ਘਰੇ ਚੁੱਲ੍ਹਾ ਮਗਣਾ ਬੰਦ ਹੋਣ ਲੱਗਿਆ ਬਾਈ, ਕਿ ਅਸੀਂ ਰੋਟੀ ਖਾਣੋਂ ਵੀ ਔਖੇ ਹੋਣ ਲੱਗਿਆ ਕਿਉਂਕਿ ਸਾਡੇ ਖੇਤਾਂ 'ਚ ਰੇਤ ਚੜਿਆ ਤੇ ਅਸੀਂ ਉਹ ਰੇਤ ਚਕਾਉਣ ਦੀ ਸਥਿਤੀ 'ਚ ਨਹੀਂ ਹੈਗੇ। ਠੀਕ ਹੈ। ਤੇ ਉਹਦੀ ਅਪੀਲ ਇੰਨਾ ਅਸਰ ਕਰਦੀ ਹੈ ਕਿ ਸਵੇਰ ਨੂੰ 1 2 3 4 10 ਨਹੀਂ ਸੈਂਕੜੇ ਟਰੈਕਟਰ ਪਿੰਡ ਰੋੜਕੀ ਪਹੁੰਚ ਜਾਂਦੇ ਨੇ। ਅੱਛਾ, ਵਾਹ, ਕੀ ਬਾਤ। JCB ਪਹੁੰਚ ਜਾਂਦੀਆਂ ਨੇ। ਤੇ ਉਹ ਇਸ 8ਵੀਂ ਜਮਾਤ ਦੇ ਵਿਦਿਆਰਥੀ ਰਜਿੰਦਰ ਦੀ ਅਪੀਲ ਤੇ ਇਕੱਲੇ ਇਹਨਾਂ ਦਾ 3 ਏਕੜੇ ਨਹੀਂ, ਆਲੇ ਦੁਆਲੇ ਹੋਰ ਜਿੰਨੇ ਘਰ ਨੇ, ਜਿੰਨਿਆਂ ਦੀ ਜ਼ਮੀਨਾਂ ਨੇ, ਉਹਨਾਂ ਸਾਰਿਆਂ ਦਾ ਰੇਤ ਚੱਕਣਾ ਸ਼ੁਰੂ ਕਰ ਦਿੰਦੇ ਨੇ। ਇਹ ਹੈ ਪੰਜਾਬ ਬਾਈ ਜੀ। ਬਿਲਕੁਲ ਇਹ ਹੈ ਜਿਹਨੇ ਝਲਕ ਦੇਖਣੀ ਹੈ ਕਿ ਪੰਜਾਬ ਦੀ ਝਲਕ ਕੀ ਆ। ਇਹ ਹੈ ਪੰਜਾਬ ਦਾ ਏਕਾ। ਔਰ ਇਹਦੇ ਵਿੱਚੋਂ ਵੀ ਖਾਸ ਗੱਲ ਜੀ, ਜਿਹੜੇ ਕਈ ਬਾਰੇ ਸਵਾਲ ਕਰਦੇ ਨੇ ਅੰਦੋਲਨ ਚੋਂ ਕੀ ਖੱਟਿਆ, ਹਾਂਜੀ ਹਾਂਜੀ, ਉਹਨਾਂ ਲਈ ਵੀ ਆ ਜਵਾਬ ਆ। ਅੰਦੋਲਨ ਦੀ ਕਮਾਈ ਮਾਨਸਾ ਦੇ ਇੱਕ ਪਿੰਡ ਦੇ ਰੁੜਕੀ ਦੇ ਵਿੱਚ ਇੱਕ ਅਪੀਲ ਤੇ ਜਦੋਂ ਸੈਂਕੜੇ ਟਰੈਕਟਰ ਤੇ JCB ਪਹੁੰਚਦੀਆਂ ਨੇ ਤਾਂ ਉਹ ਕੱਲੀਆਂ ਪੰਜਾਬ ਦੀਆਂ ਨਹੀਂ, ਉਹਨਾਂ 'ਚ ਹਰਿਆਣਾ ਦੀਆਂ ਵੀ ਨੇ, ਹਰਿਆਣਾ ਦੇ ਵੀ ਟਰੈਕਟਰ ਨੇ। ਉਹ ਕਿਉਂਕਿ ਇੱਧਰ ਇਲਾਕਿਆਂ 'ਚ ਪੈਂਦਾ ਨਾ, ਤੇ ਉਹ ਵੀ ਆਉਂਦੇ ਨੇ। ਹਾਂਜੀ ਹਾਂਜੀ।
ਸੋ ਇਹ ਅਸਰ ਹੈ ਕਿਸਾਨ ਅੰਦੋਲਨ ਦਾ, ਜਿਹੜੇ ਕਹਿੰਦੇ ਕੀ ਹਾਸਲ ਕੀਤਾ, ਹਾਸਲ ਕੀਤਾ। ਜੀ ਜੀ। ਸੋ ਜਿਹੜੇ ਵੱਟ ਤੇ ਵੀ ਲੜ ਪੈਂਦੇ ਸੀ, ਅੱਜ ਉਹ ਇੱਕ ਦੂਏ ਦੇ ਖੇਤਾਂ ਨੂੰ ਵੀ ਸੰਭਾਲਣ ਲਈ ਆਪ ਮਾਰੇ ਹੁੰਦੇ ਨੇ। ਬਿਲਕੁਲ ਸਹੀ। ਉਸ ਸਮੇਂ ਵੀ ਕਿੰਨਿਆਂ ਨੇ ਇੱਕ ਦੂਜੇ ਦੇ ਖੇਤ ਸਾਂਭੇ। ਸੋ ਇਹ ਉਸ ਪਿੰਡ 'ਚ ਪਿਛਲੇ 4 ਤੋਂ 5 ਦਿਨਾਂ ਤੋਂ ਟਰੈਕਟਰ, ਟਰੈਲੀਆਂ, JCB ਲੱਗੀਆਂ ਨੇ। ਜੀ। ਮੁੜ ਕੇ ਜ਼ਮੀਨਾਂ ਨੂੰ ਤਿਆਰ ਕੀਤਾ ਜਾ ਰਿਹਾ, ਖੇਤ ਬਣਾ ਕੇ ਦਿੱਤੇ ਜਾ ਰਹੇ ਨੇ ਉਹਨਾਂ ਦੇ ਕਿਸਾਨਾਂ ਦੇ ਮਾਲਕਾਂ ਨੂੰ। ਖਾਸ ਕਰ ਛੋਟੇ ਕਿਸਾਨਾਂ ਦੇ ਲਈ ਇਹ ਸੇਵਾ ਵੱਡੀ ਹੈ। ਸੋ ਆਪਾਂ ਦੇਖਿਆ ਕਈ ਵਾਰ ਗੁਰੂ ਘਰਾਂ ਦੀ ਇਮਾਰਤਾਂ ਦੀ, ਕਿਤੇ ਕਾਰ ਸੇਵਾ ਦੀ, ਕਿਸੇ ਮੰਦਿਰ ਦੀ, ਜਦੋਂ ਸੇਵਾ ਚੱਲਦੀ ਹੈ ਤਾਂ ਸੰਗਤ ਆਪ ਮੁਹਾਰੇ ਆਉਂਦੀ ਹੈ। ਹਾਂਜੀ ਹਾਂਜੀ, ਬਿਲਕੁਲ। ਸੋ ਇਹ ਵੀ ਇੱਕ ਸੇਵਾ ਬਾਈ। ਇਹ ਤੋਂ ਵੱਡੀ ਮਨੁੱਖੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਜੇ ਬੰਦਾ ਬੰਦੇ ਦਾ ਦਾਰੂ ਬਣ ਜਾਵੇ। ਜੀ ਜੀ ਜੀ। ਤੇ ਸਾਡੇ ਕਿੰਨੇ ਮਸਲੇ ਹੱਲ ਹੋ ਸਕਦੇ ਆ। ਸੋ ਮਾਨਸਾ ਦੇ ਵਿੱਚ ਮੈਨੂੰ ਉਹ ਪੰਜਾਬ ਦੀ ਝਲਕ ਦੇਖਣ ਨੂੰ ਮਿਲਦੀ ਆ ਜਿਹੜਾ ਅਸੀਂ ਕਹਿੰਦੇ ਆ ਗਵਾਚ ਗਿਆ। ਇਹਦਾ ਮਤਲਬ ਅਜੇ ਸਾਡੀਆਂ ਉਹ ਪਰਤਾਂ ਪਈਆਂ ਨੇ, ਬਸ ਉਹਨਾਂ ਨੂੰ ਹਲੂਲਣ ਦੀ ਲੋੜ ਹੁੰਦੀ ਆ। ਇਹ ਹਲੂਣਾ ਉਸ ਇੱਕ ਜਵਾਕ ਦੇ ਬੋਲਣ ਦਿੱਤਾ। ਹੋ ਸਕਦਾ ਉਹਦੇ ਘਰ ਦਾ ਕੋਈ ਬੜਾ ਜੀ ਅਪੀਲ ਪਾਉਂਦਾ, ਸ਼ਾਇਦ ਇੰਨਾ ਅਸਰ ਨਾ ਕਰਦੀ। ਇੱਕ ਮਾਸੂਮ ਬੱਚੇ ਦੀ ਮਾਸੂਮੀਅਤ ਦੇ ਉੱਤੇ ਹੈ ਨਾ ਜਿਹੜੇ ਪਹੁੰਚੇ, ਤੇ ਉਹਨਾਂ ਨੇ ਹਕੀਕਤ ਜਦੋਂ ਦੇਖੀ ਕਿ ਇਸ ਜਵਾਕ ਦੇ ਰਜਿੰਦਰ ਵਰਗੇ ਤਾਂ ਕਿੰਨੇ ਹੋਰ ਪਰਿਵਾਰ ਨੇ ਯਾਰ। ਹਾਂਜੀ, ਬਿਲਕੁਲ ਸਹੀ ਹੈ। ਉਹ ਕਹਿੰਦੇ ਫਿਰ ਸਾਰਿਆਂ ਦਾ ਹੀ ਕੰਮ ਕਰਕੇ ਜਾਵਾਂਗੇ। ਤੇ ਇਸ ਲਈ ਉੱਥੇ ਪਿਛਲੇ 6-7 ਦਿਨਾਂ ਤੋਂ ਇਹ ਸੇਵਾ ਜਾਰੀ ਹੈ ਜੀ। 6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਜਿਨ੍ਹਾਂ ਖੇਤਾਂ 'ਚ ਰੇਤ ਭਰਿਆ, ਉਹ ਰੇਤ ਚੱਕਿਆ ਜਾ ਰਿਹਾ, ਇਕੱਠਾ ਕੀਤਾ ਜਾ ਰਿਹਾ, ਚਕਾਇਆ ਜਾ ਰਿਹਾ, ਤੇ ਫਿਰ ਉਹਨਾਂ ਨੂੰ ਖੇਤ ਬਣਾ ਕੇ ਜਿਨ੍ਹਾਂ ਪਰਿਵਾਰਾਂ ਨੇ ਆਪ ਖੇਤੀ ਕਰਨੀ ਆ ਉਹਨਾਂ ਨੂੰ ਖੇਤ ਜੋ ਤਿਆਰ ਕਰਕੇ ਦਿੱਤੇ ਜਾ ਰਹੇ ਨੇ, ਤੇ ਜਿਨ੍ਹਾਂ ਨੇ ਮਤਲਬ ਕਿ ਦੂਸਰੀ ਤਰ੍ਹਾਂ ਕਿਸੇ ਨੂੰ ਠੇਕੇ ਦੇ ਕੇ ਕਰਨੀ, ਉਹਨਾਂ ਲਈ ਖੇਤ ਤਿਆਰ ਕਰਦੇ। ਇਹ ਕੰਮ ਕੀ ਸਰਕਾਰਾਂ ਨੂੰ ਨਹੀਂ ਕਰਾਉਣਾ ਬਣਦਾ ਸੀ ਕਿ ਸਾਡੀਆਂ ਕੁਤਾਹੀਆਂ ਕਰਕੇ ਆਇਆ ਬਾਈ ਜੀ ਤੁਹਾਡੇ ਖੇਤਾਂ 'ਚ ਰੇਤ? ਹਾਂ ਬਿਲਕੁਲ। ਮਾਫੀਆ ਤਾਂ ਇਹੀ ਚਲਾਉਂਦੇ ਨੇ, ਰੇਤ ਮਾਫੀ ਇੱਥੋਂ ਵੀ ਲੈ ਜਾਂਦੇ ਰੇਤ ਫਿਰ ਇਕੱਠਾ ਕਰਕੇ। ਸੋ ਇਹ ਆਪਣਾ ਕੰਮ ਆਪ ਕਰੀਏ ਅਸੀਂ, ਹੈ ਨਾ ਜੀ। ਇਹ ਸਾਰਾ ਵਰਤਾਰਾ ਹੁਣ ਕੀ ਜਿਹੜੇ ਉਹ 3 ਮਹੀਨਿਆਂ ਦੇ 2 ਮਹੀਨਿਆਂ ਦੇ ਬਰਸਾਤੀ ਮੌਸਮ ਕਾਰਨ 6 ਮਹੀਨੇ ਦੀ ਫਸਲ ਮਰੀ ਅਗਲੇ ਦੀ, ਇੱਕ ਸੀਜ਼ਨ ਗਿਆ ਪੂਰਾ ਖੇਤੀ ਦਾ, ਉਹਦਾ ਮੁੱਲ ਤਾਰਨਗੀਆਂ ਸਰਕਾਰਾਂ ਜੀ ਜੀ। ਤੇ ਅਜੇ ਤੱਕ ਮੁਆਵਜ਼ਿਆਂ ਦਾ ਖੇਡ ਚੱਲ ਰਿਹਾ। ਕਹਿੰਦੇ ਜੀ 2800 3000 ਤੋਂ ਉੱਪਰ ਨਹੀਂ ਮਿਲ ਰਿਹਾ ਕਿਸੇ ਨੂੰ। ਤੇ ਇਹ ਲੋਕਾਂ ਨਾਲ ਧੋਖਾ ਕੌਣ ਕਰ ਰਿਹਾ? ਇੱਕ ਪਾਸੇ ਧੋਖੇ ਦੀ ਖੇਡ ਜਾਰੀ ਆ, ਇੱਕ ਪਾਸੇ ਉਹ ਵੀ ਲੋਕ ਹੋਣਗੇ ਜਿਹੜੇ ਸਾਡੇ ਹੀ ਪਰਿਵਾਰਾਂ ਚੋਂ, ਸਾਡੇ ਹੀ ਘਰਾਂ ਚੋਂ ਨਿਕਲ ਕੇ ਲੀਡਰ ਜਾਂ ਅਫਸਰ ਅਧਿਕਾਰੀ ਬਣੇ ਨੇ, ਉਹ ਇਹਨਾਂ ਮੌਕਿਆਂ ਦੇ ਉੱਤੇ ਵੀ ਕਮਿਸ਼ਨ ਖਾਣ ਦੀਆਂ ਕੋਸ਼ਿਸ਼ਾਂ ਕਰਨਗੇ ਕਿ ਤੇਰੇ ਮੁਆਵਜ਼ੇ ਚੋਂ ਵੀ ਕਮਿਸ਼ਨ ਖਾ ਲਈਏ। ਇੱਕ ਉਹ ਨੇ ਜਿਹੜੇ ਆਪਣਾ ਟਰੈਕਟਰ, ਆਪਣੀ ਮਸ਼ੀਨਰੀ, ਆਪਣਾ ਤੇਲ ਪਾ ਕੇ ਲੋਕਾਂ ਦੇ ਖੇਤ ਤਿਆਰ ਕਰਕੇ ਦੇ ਰਹੇ ਨੇ। ਆਹ ਪੰਜਾਬ ਜੀ। ਸੋ ਆਜੋ, ਜਿਹਨੇ ਪੰਜਾਬ ਦੇਖਣਾ ਉਹ ਪੰਜਾਬ ਆਜੋ, ਮਾਨਸੇ ਆਜੋ, ਪੰਜਾਬ ਦੀ ਝਲਕ ਦਿਖਾਵਾਂਗੇ ਤੁਹਾਨੂੰ। ਬਿਲਕੁਲ ਸ਼ਰਮਾ ਜੀ, ਕਿਸਾਨੀ ਅੰਦੋਲਨ ਨੇ ਸਮਾਜਿਕ ਚੇਤਨਾ ਫੈਲਾਈ ਹੈ ਲੋਕਾਂ ਦੇ ਵਿੱਚ, ਸਮਾਜਿਕ ਜਾਗਰੂਕਤਾ ਫੈਲਾਈ ਹੈ। ਆਪਾਂ ਉਦੋਂ ਦੇਖਿਆ ਨਾ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤੇ ਲੋਕ ਕਿਵੇਂ, ਖਾਸ ਕਰਕੇ ਇਹਨਾਂ ਇਲਾਕਿਆਂ 'ਚ ਪਹਿਲ ਹੋਈ ਸੀ। ਲੋਕ ਛਟੀਆਂ ਪੱਟ ਕੇ ਢੋ ਰਹੇ ਸੀ, ਘਰਾਂ 'ਚ ਕਣਕਾਂ ਬੀਜ ਰਹੇ ਸੀ, ਕੋਰ ਭਿਉਂ ਰਹੇ ਸੀ, ਮਤਲਬ ਪਹਿਲਾ ਪਾਣੀ ਦੇ ਰਹੇ ਸੀ, ਇਕੱਠੇ ਹੋ ਕੇ 8-8 10-10 ਕਿਸਾਨ ਸਾਰੇ ਪਿੰਡ ਦੀ ਪੈਲੀ ਸਾਂਭੀ ਬੈਠੇ ਸੀ, ਸਾਰੇ ਪਿੰਡ ਦੀ ਬੀਜਾ ਬਜਾਈ ਕਿ ਭਾਈ ਫਲਾਂ ਬੰਦਾ ਬੈਠਾ ਇੰਨੇ ਦਿਨਾਂ ਤੋਂ ਧਰਨੇ ਤੇ, ਆਪਾਂ ਉਹਦੀ ਕਣਕ ਬੀਜਦੇ ਹਾਂ। ਸੋ ਬਿਲਕੁਲ ਜਿੱਥੇ ਹੋਰ ਚੀਜ਼ਾਂ ਵਾਪਰ ਰਹੀਆਂ ਨੇ, ਇਹ ਵੀ ਪੰਜਾਬ ਦੀ ਤਸਵੀਰਾਂ ਦੇ ਵਿੱਚੋਂ ਇੱਕ ਤਸਵੀਰ ਹੈ, ਨਜ਼ੀਰਾਂ ਦੇ ਵਿੱਚੋਂ ਇੱਕ ਨਜ਼ੀਰ ਹੈ। ਜਿਵੇਂ ਆਪਾਂ ਅਕਸਰ ਹੀ ਗੱਲਬਾਤ ਕਰਦੇ ਹੁੰਦੇ ਨਾ ਸ਼ਰਮਾ ਜੀ, ਤੁਸੀਂ ਤਾਂ ਕਵੀ ਬੰਦੇ ਹੋ, ਇਹਨਾਂ ਚੀਜ਼ਾਂ ਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਜਾ ਸਕਦੀਆਂ, ਪਰ ਨਾਲ ਹੀ ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ, ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ। ਪੰਜਾਬ ਵਰਗਾ ਕੋਈ ਦੇਸ਼ ਦੁਨੀਆ ਤੇ ਲੱਭਣਾ ਬਹੁਤ ਔਖਾ, ਤੇ ਮਾਣ ਹੀ ਰਹਿਣਾ ਕਿ ਪੰਜਾਬੀ ਆ, ਪੰਜਾਬ 'ਚ ਜੰਮੇ ਜਾਏ ਆ ਜੀ। ਇੱਕ ਦੇਸ਼ ਇੱਕ ਚੋਣ ਦੀ ਗੱਲ ਕਰੀਏ ਸ਼ਰਮਾ ਜੀ, ਬੜਾ ਪ੍ਰਚਾਰਿਆ ਜਾ ਰਿਹਾ, ਤੇ ਸਰਕਾਰ ਦੇ ਜਿਹੜੇ ਸਰਕਾਰ ਪੱਖੀ ਬੰਦੇ ਆ ਨਾ, ਜਿਹੜੇ ਭਾਵੇਂ ਉਹ ਨਿਊਜ਼ ਐਨਾਲਿਸਟ ਆ, ਭਾਵੇਂ ਉਹ ਕਾਲਮਨਿਸਟ ਆ, ਤੇ ਭਾਵੇਂ ਉਹ ਅਫਸਰ ਨੇ, ਤੇ ਭਾਵੇਂ ਉਹ ਨਿਊਜ਼ ਐਂਕਰ ਨੇ, ਉਹ ਐਸਾ ਪ੍ਰਚਾਰ ਕਰ ਰਿਹਾ ਕਿ ਲੋਕਾਂ ਨੂੰ ਇਹ ਜਚਾ ਦਿੱਤਾ ਗਿਆ ਕਿ ਬਈ ਇਹ ਦੇਸ਼ ਦੀ ਜ਼ਰੂਰਤ ਹੈ, ਇਹ ਮੌਕੇ ਦੀ ਨਜ਼ਾਕਤ ਹੈ, ਇਹ ਚਾਹੀਦੀ ਹੈ। ਪਰ ਸਵਾਲ ਵੱਡਾ ਇਹ ਹੈ, ਜ਼ਰੂਰਤ ਭਾਜਪਾ ਦੀ ਹੈ ਜਾਂ ਦੇਸ਼ ਦੀ? ਇੱਕ ਦੇਸ਼ ਇੱਕ ਚੋਣ। ਇੱਕ ਦੇਸ਼ ਇੱਕ ਚੋਣ ਜੀ, ਇਹ ਨਰਿੰਦਰ ਮੋਦੀ ਹੋਰਾਂ ਦਾ ਇੱਕ ਸੁਪਨਾ ਸਾਕਾਰ ਕਰਨ ਦੀ ਕੋਸ਼ਿਸ਼ ਹੈ। ਜੀ ਜੀ। ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਜਿਹੜਾ ਕੁਝ ਰਿਪੋਰਟਾਂ ਦੇ ਹਵਾਲੇ ਨਾਲ ਪਾਇਆ ਗਿਆ, ਉਹ 2015 ਦਾ ਫਸਿਆ ਉਹਨਾਂ ਦੇ ਮਨ 'ਚ। ਜੀ ਜੀ। ਪਰ ਉਸ ਨੂੰ ਸਾਹਮਣੇ ਲਿਆਉਣ 'ਚ ਉਹਨਾਂ ਨੇ 4 ਸਾਲ ਲਾਏ। 2019 ਚੋਂ ਇਸ ਰੂਪ ਸਾਹਮਣੇ ਆਉਂਦਾ ਹੈ ਕਿ ਨਰਿੰਦਰ ਮੋਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਉਹਦੇ ਵਿੱਚ ਇਹ ਨੁਕਤਾ ਸਾਂਝਾ ਕਰਦੇ ਆ ਕਿ ਜੇਕਰ ਇੱਕ ਦੇਸ਼ ਇੱਕ ਚੋਣ ਹੁੰਦੀ ਹੈ ਤਾਂ ਆਪਣਾ ਬਹੁਤ ਭਲਾ ਹੁੰਦਾ। ਠੀਕ ਹੈ। ਦੇਸ਼ ਦਾ ਬਹੁਤ ਭਲਾ ਹੁੰਦਾ ਕਹਿੰਦੇ।
ਤੇ ਨੁਕਤਾ ਉੱਥੇ ਵਿਚਾਰ ਕੇ ਹਾਂ ਜੀ ਨਾ ਜੀ ਕਰਕੇ ਸਾਰੀਆਂ ਪਾਰਟੀਆਂ ਉੱਠ ਜਾਂਦੀਆਂ, ਠੀਕ ਹੈ। ਤੇ ਸਭ ਦੂਏ ਤੀਏ ਦਿਨ ਹੋਰ ਮੁੱਦਿਆਂ 'ਚ ਜਾ ਕੇ ਭੁੱਲ ਜਾਂਦੀਆਂ। ਪਰ ਮੋਦੀ ਹੋਰੀ ਤਾਂ ਕੰਮ ਲੱਗੇ ਸੀ 2015 ਤੋਂ ਇਹਦੇ ਤੇ। 19 'ਚ ਉਹਨਾਂ ਨੇ ਸਾਹਮਣੇ ਲਿਆਂਦੀ ਗੱਲ ਜੀ। 19 ਤੋਂ ਬਾਅਦ 2020 ਦੇ ਵਿੱਚ 1 ਸਾਲ ਦੇ ਅਗਲੇ ਸਾਲ 80ਵੀਂ ਇੱਕ ਅਖਿਲ ਭਾਰਤੀ ਅਧਿਕਾਰੀ ਸੰਮੇਲਨ ਹੁੰਦਾ ਪ੍ਰਵੀਨ ਜੀ। ਠੀਕ ਹੈ। 80ਵਾਂ ਅਖਿਲ ਭਾਰਤੀ ਅਧਿਕਾਰੀ ਸੰਮੇਲਨ 2020 ਦੇ ਵਿੱਚ ਉੱਥੇ ਨਰਿੰਦਰ ਮੋਦੀ ਇੱਕ ਦੇਸ਼ ਇੱਕ ਚੋਣ ਦੀ ਫਿਰ ਗੱਲ ਕਰਦੇ ਆ, ਸਿਫਤ ਕਰਦੇ ਆ ਜੀ, ਉਹਦਾ ਜ਼ਿਕਰ ਕਰਦੇ ਆ, ਤੇ ਬਲਕਿ ਉਹ ਇਹ ਕਹਿੰਦੇ ਆ ਕਿ ਇਹ ਅੱਜ ਲੋੜ ਹੈ ਇਹਦੀ। ਤੇ ਉੱਥੋਂ ਇਹ ਚਰਚਾ ਚੱਲਦੀ ਹੈ ਕਿ ਇੱਕ ਵਾਰ ਫਿਰ ਬੀਜੇਪੀ ਇਹਦੇ ਬਾਰੇ ਸੋਚਣ ਲੱਗੀ ਹੈ। ਪਰ 2015 ਤੋਂ 2019, 2019 ਤੋਂ 2020 ਤੇ 2020 ਤੋਂ ਸਿੱਧਾ 2023 ਦੇ ਵਿੱਚ ਇੱਕ ਕਮੇਟੀ ਸਾਹਮਣੇ ਆਉਂਦੀ ਹੈ ਜੀ। ਅਜੇ ਲੰਘੇ ਕੱਲ ਆਪਾਂ ਗੱਲ ਕਰਕੇ ਹਟੇ ਆ ਕਿ ਸਾਰਿਆਂ ਨੂੰ ਇਹ ਫਿਕਰ ਪਿਆ ਕਿ ਜਿਹੜਾ 8 ਤੋਂ 18 ਤੋਂ 22 ਸਤੰਬਰ ਨੂੰ 5 ਦਿਨ ਦਾ ਸੈਸ਼ਨ ਬੁਲਾਇਆ, ਉਹ ਕਾਹਦੇ ਲਈ ਬੁਲਾਇਆ? ਕੀ ਉਹ ਬੀਬੀਆਂ ਦੇ ਰਾਖਵੇਂਕਰਨ ਤੇ ਜਿਹੜੀਆਂ ਰਿਪੋਰਟਾਂ ਇਕੱਠੀਆਂ ਕੀਤੀਆਂ ਇਹਨਾਂ ਨੇ ਉਹਦੇ ਲਈ ਹੈ? ਕੀ 180 ਸੀਟਾਂ ਲਈ ਹੈ? ਕੀ ਕੋਈ ਹੋਰ ਬਿੱਲ ਲਿਆਉਣਾ, ਜਾਂ ਇੱਕ ਦੇਸ਼ ਇੱਕ ਚੋਣ ਹੈ? ਸੋ ਜੇ ਕੱਲ ਆਪਾਂ ਉਸ ਸਮੇਂ ਗੱਲ ਕਰ ਰਹੇ ਸੀ, ਉਹ ਤੋਂ 2-3 ਘੰਟਿਆਂ ਬਾਅਦ ਖਬਰ ਆ ਗਈ ਕਿ ਰਾਮਨਾਥ ਕੋਵਿੰਦ ਨੂੰ ਚੇਅਰਮੈਨ ਲਾਤਾ ਜੀ, ਕਮੇਟੀ ਦਾ ਮੁਖੀ ਥਾਪਤਾ ਜੀ। ਸੋ ਇਹਦਾ ਮਤਲਬ ਇਹ ਸਾਰਾ ਪਹਿਲੂ ਇੱਕ ਦੇਸ਼ ਇੱਕ ਚੋਣ ਦੇ ਹਵਾਲੇ ਨਾਲ। ਹੁਣ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਚਾਇਆ ਇਹ ਜਾ ਰਿਹਾ ਕਿ ਇਹ ਦੇਸ਼ ਦੇ ਹਿੱਤ ਵਿੱਚ ਹੈ, ਦੇਸ਼ ਦੇ ਫਾਇਦੇ ਲਈ ਹੈ। ਪਰ ਇਹਦੇ ਵਿੱਚੋਂ ਬੀਜੇਪੀ ਆਪਣਾ ਫਾਇਦਾ ਕਿਵੇਂ ਦੇਖਦੀ ਹੈ? ਸਵਾਲ ਇਹ ਹੈ ਕਿ ਜ਼ਰੂਰਤ ਹੈ ਦੇਸ਼ ਦੀ ਜਾਂ ਭਾਜਪਾ ਦੀ? ਪ੍ਰਵੀਨ ਜੀ 77% ਵੋਟਾਂ ਇੱਕੋ ਕੋਟੇ 'ਚ ਪੈਂਦੀਆਂ ਨੇ ਜੇ ਇਕੱਠੀਆਂ ਚੋਣਾਂ ਹੁੰਦੀਆਂ ਨੇ। ਠੀਕ ਹੈ। ਜੇ ਇੱਕੋ ਸਮੇਂ ਲੋਕ ਸਭਾ ਦੀ ਔਰ ਵਿਧਾਨ ਸਭਾ ਦੀ ਚੋਣ ਹੁੰਦੀ ਆ, ਹਾਂਜੀ, ਤਾਂ 100 ਵਿੱਚੋਂ 77 ਬੰਦੇ ਇੱਕੋ ਪਾਰਟੀ ਨੂੰ ਵੋਟ ਪਾਉਂਦੇ ਨੇ, ਦੋਏ ਵੋਟਾਂ। ਜੇ 6 ਮਹੀਨੇ ਦਾ ਫਰਕ ਪੈ ਜਾਂਦਾ ਜੀ ਜੀ, ਤਾਂ ਇਹ 77% ਵਾਲਾ ਅੰਕੜਾ 61% ਤੇ ਆ ਜਾਂਦਾ। ਮਤਲਬ ਫਿਰ 100 ਵਿੱਚੋਂ 61 ਬੰਦੇ ਰਹਿ ਜਾਂਦੇ ਨੇ ਦੋਏ ਪਾਰਟੀਆਂ ਨੂੰ ਇੱਕੋ ਨੂੰ ਵੋਟ ਪਾਉਣ ਵਾਲੀ, ਜੇ 6 ਮਹੀਨੇ ਪਹਿਲਾਂ ਤੇ 6 ਮਹੀਨੇ ਬਾਅਦ ਚੋਂ ਵੋਟ ਪੈਂਦੀ ਆ। ਠੀਕ ਹੈ ਜੀ। ਕਿਤੇ 77 ਪਾ ਰਹੇ ਸੀ, ਤੇ ਜੇ 6 ਮਹੀਨੇ ਤੋਂ ਉੱਪਰ ਚੱਲ ਜਾਵੇ ਵਕਫਾ, ਫਿਰ ਇਹ 60% ਤੋਂ ਵੀ ਥੱਲੇ ਆ ਜਾਂਦਾ ਅੰਕੜਾ। ਆਹ ਖੇਡ ਬੀਜੇਪੀ ਇਸ ਖੇਡ ਨੂੰ ਖੇਡਣਾ ਚਾਹੁੰਦੀ ਹੈ ਕਿ 70% ਦੀ ਵੋਟ ਇੱਕੋ ਖਾਤੇ 'ਚ ਪੈ ਜਾਵੇ ਜੀ, ਤੇ ਉਹ ਖਾਤਾ ਉਹਨਾਂ ਨੂੰ ਆਪਣਾ ਲੱਗਦਾ। ਪਬਲਿਕ ਪਾਲਿਸੀ ਦੇ ਮੁੱਦੇ ਤੇ ਮਤਲਬ ਇੱਕ ਥਿੰਕ ਟੈਂਕ ਵਜੋਂ ਮੰਨਿਆ ਜਾਂਦਾ IDFC। ਠੀਕ ਹੈ ਜੀ। IDFC ਇੰਸਟੀਚਿਊਟ ਦੀ ਇੱਕ ਸਟੱਡੀ ਹੈ ਜੀ। ਉਹ ਕਹਿੰਦੇ ਕਿ ਇਹ ਸਟੱਡੀ ਦੇ ਵਿੱਚ ਬੀਜੇਪੀ ਨੂੰ ਸੂਟ ਕਰਦੀ ਹੈ ਕਿ ਇੱਕ ਦੇਸ਼ ਇੱਕ ਚੋਣ ਦੇ ਹਵਾਲੇ ਨਾਲ, ਆ ਮੇਰੇ ਮੂਹਰੇ ਪੂਰੇ ਆ ਦਸਤਾਵੇਜ਼ ਜੀ ਮੈਂ ਇਕੱਠੇ ਕਰੀ ਬੈਠਾ ਕਿ ਹਾਂ ਕੀ ਕੀ ਹੈਗਾ ਹਿਸਾਬ ਕਿਤਾਬ, ਹੈ ਨਾ ਜੀ ਜੀ ਜੀ। ਉਹ ਕਹਿੰਦੇ ਜੀ ਕਿ ਇਹਦੇ ਹਵਾਲੇ ਨਾਲ ਉਹ ਕਹਿੰਦੇ ਜੀ ਕਿ ਜੇ ਇਕੱਠੀਆਂ ਵੋਟਾਂ ਪੈਂਦੀਆਂ ਤਾਂ ਇਹਦੀ ਖੇਡ ਮਤਲਬ ਬੀਜੇਪੀ ਲਈ ਖੇਡਣੀ ਆਸਾਨ ਹੈ। ਬੀਜੇਪੀ ਨੂੰ ਇਹ ਖੇਡ ਦਾ ਫਾਇਦਾ ਹੁੰਦਾ। ਉਹ ਇੱਕ ਇਸ ਹਵਾਲੇ ਨਾਲ ਗੱਲ ਕਰਦੇ ਨੇ ਕਿ MP ਦੇ ਵਿੱਚ, ਰਾਜਸਥਾਨ ਦੇ ਵਿੱਚ, UP 'ਚ, ਆਹ 3 ਸੂਬੇ ਅਜਿਹੇ ਨੇ ਜਿਹੜੇ ਮਤਲਬ ਗਊ ਬੈਲਟ ਹੈ ਜਿਹਨੂੰ ਕਹਿੰਦੇ ਆ। ਜੀ ਜੀ, ਅੱਛਾ। ਇਹ ਗਊ ਬੈਲਟ ਹੈ, ਖਾਸ ਕਰਕੇ ਮੱਧ ਪ੍ਰਦੇਸ਼, ਖਾਸ ਕਰਕੇ ਰਾਜਸਥਾਨ ਤੇ ਖਾਸ ਕਰਕੇ UP। ਆਹ 3 ਸੂਬੇ ਅਜਿਹੇ ਨੇ ਜਿੱਥੇ ਬੀਜੇਪੀ ਇੱਕ ਮਤਲਬ ਹੁੰਜਾ ਫੇਰ ਜਿੱਤ ਲਿਜਾ ਸਕਦੀ ਆ, ਫਿਰ ਜਿੱਥੇ ਅੱਜ ਦੀ ਤਰੀਕ 'ਚ ਹਾਰ ਰਹੀ ਆ। ਜੀ ਜੀ ਜੀ। ਸੋ ਇਹ ਸਥਿਤੀ ਨੇ ਕਹਿੰਦੇ ਨੂੰ ਲਿਆਂਦਾ। ਫਿਰ ਦੂਸਰਾ ਪਹਿਲੂ 2004, 2009, 2019 ਇਹਦੇ ਅੰਕੜੇ ਕਾਫੀ ਕੁਝ ਬਿਆਨ ਕਰਦੇ ਆ ਕਿ ਇਹਨਾਂ ਸਾਲਾਂ ਦੇ ਦਰਮਿਆਨ ਕੁਝ ਸੂਬਿਆਂ ਦੀਆਂ ਔਰ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਹੋਈਆਂ। ਠੀਕ ਹੈ ਜੀ। ਉਹਨਾਂ ਦੇ ਅੰਕੜੇ ਇਹੀ ਤੱਥ ਉਜਾਗਰ ਕਰਦੇ ਆ ਕਿ ਬਿਲਕੁਲ 75 ਤੋਂ 77% ਦੀ ਵੋਟ ਫਿਰ ਇੱਕ ਕੋਟੇ 'ਚ ਪੈਂਦੀ ਆ। ਅੱਛਾ। ਚਾਹੇ ਉਹ ਕਰਨਾਟਕਾ ਹੋਵੇ, ਚਾਹੇ ਉਹ ਆਂਧਰਾ ਪ੍ਰਦੇਸ਼ ਹੋਵੇ, ਚਾਹੇ ਉਹ ਮਿਜ਼ੋਰਮ ਹੋਵੇ, ਚਾਹੇ ਉਹ ਅਰੁਣਾਚਲ ਪ੍ਰਦੇਸ਼ ਹੋਵੇ, ਇਹਨਾਂ ਦੇ ਵਿੱਚ ਕਦੇ ਕਦੇ ਚੋਣਾਂ ਲੋਕ ਸਭਾ ਦੀਆਂ ਤੇ ਇਕੱਠੀਆਂ ਹੋਈਆਂ ਜਾਂ ਨੇੜੇ ਹੋਈਆਂ, ਤੇ ਉਹਦਾ ਅਸਰ ਦੇਖਣ ਨੂੰ ਮਿਲਿਆ। ਦੂਸਰੇ ਪਾਸੇ 1999 ਤੇ 2004 ਚੋਣਾਂ ਇਕੱਠੀਆਂ ਹੋਈਆਂ ਕੁਝ ਥਾਵਾਂ ਦੇ ਉੱਤੇ, ਹੈ ਨਾ।
ਹਾਂਜੀ। ਉਹਨਾਂ ਚੋਣਾਂ ਦੇ ਵਿੱਚ 2019 ਦੇ ਵਿੱਚ 1999 ਚ ਹਾਂਜੀ, ਤੇ ਹਾਂਜੀ। 2004 ਦੇ ਵਿੱਚ ਹੂੰ, ਹੂੰ। ਕਰਨਾਟਕਾ ਦੇ ਵਿੱਚ 1999 ਦੀਆਂ ਚੋਣਾਂ ਜਦੋਂ ਇਕੱਠੀਆਂ ਹੋਈਆਂ ਤਾਂ 74% ਵੋਟ ਇੱਕੋ ਪਾਰਟੀਆਂ ਨੂੰ ਪੈਂਦੀ ਹੈ। ਠੀਕ ਹੈ। ਇਸੇ ਤਰ੍ਹਾਂ 2004 ਦੇ ਵਿੱਚ 79% ਵੋਟ ਕਰਨਾਟਕਾ 'ਚ ਇੱਕੋ ਪਾਸੇ ਪੈਂਦੀ ਆ। ਸੋ ਆ ਹਵਾਲਾ ਹੁੰਦਾ ਇਕੱਠਿਆਂ। ਫਿਰ 2009 ਤੇ 2014 ਜੀ 6 ਮਹੀਨੇ ਦੇ ਫਰਕ ਨਾਲ ਵੋਟ ਪੈਂਦੀ ਆ। ਕਰਨਾਟਕਾ 'ਚ 2009 'ਚ 57% ਆ ਗਈ, ਜਿਹੜੀ 74% ਦੀ ਸੀ। ਅੱਡ ਪਈ, 6 ਮਹੀਨੇ ਦੇ ਫਰਕ ਨਾਲ ਚੋਣ ਹੋਈ। ਠੀਕ ਹੈ ਜੀ। ਇਸੇ ਤਰ੍ਹਾਂ 2014 'ਚ ਫਿਰ 6 ਮਹੀਨੇ ਦੇ ਫਰਕ ਨਾਲ ਪੈਂਦੀ ਆ। ਤਾਂ ਜਿਹੜੀ ਪਿਛਲੀ ਵਾਰ 79% ਇੱਕੋ ਉਮੀਦਵਾਰਾਂ ਨੂੰ ਪੈ ਰਹੀ ਸੀ, ਇੱਕੋ ਪਾਰਟੀ ਨੂੰ ਵੋਟ ਪੈ ਰਹੀ ਸੀ, ਉਹ ਘਟ ਕੇ 39% ਰਹਿ ਗਈ। ਦੇਖੋ ਕਿੰਨਾ ਫਰਕ ਆ ਫਰਕ ਆ ਜੀ। ਤੋ ਇਸ ਲਈ ਇਹ ਸਾਰੇ ਪਹਿਲੂ ਨੇ ਇਹਨਾਂ ਨੂੰ ਇਸ ਹਵਾਲੇ ਨਾਲ ਫਿਕਰ ਚ ਪਾਇਆ ਕਿ ਜੇਕਰ ਅਸੀਂ ਇਕੱਠੀਆਂ ਚੋਣਾਂ ਨਹੀਂ ਕਰਾਉਂਦੇ ਸ਼ਾਇਦ ਸਾਡੇ ਲਈ ਨੁਕਸਾਨਦੇਹ ਹੋ ਸਕਦਾ। ਹੁਣ ਹਵਾਲਾ ਦਿੱਤਾ ਜਾ ਰਿਹਾ ਖਰਚੇ ਦਾ, ਹਵਾਲਾ ਦਿੱਤਾ ਜਾ ਰਿਹਾ ਸਮੇਂ ਦਾ। ਹਾਂਜੀ, ਕਿ ਸਾਡਾ ਇਹਦੇ ਨਾਲ ਖਰਚਾ ਬਚ ਜਾਣਾ, ਬਹੁਤ ਇਹਦੇ ਨਾਲ ਸਮਾਂ ਬਚ ਜਾਣਾ। ਇਹ ਫਿਰ ਕਹਿੰਦੇ ਜੀ ਮਤਲਬ ਇਹਦੇ ਨਾਲ ਕੋਡ ਆਫ ਕੰਡਕਟ ਲੱਗਣ ਦਾ ਹਵਾਲਾ ਦਿੱਤਾ ਜਾ ਰਿਹਾ। ਠੀਕ ਹੈ ਕਿ ਇੱਕੋ ਸਮੇਂ ਪੂਰੇ ਮੁਲਕ 'ਚ ਕੋਡ ਆਫ ਕੰਡਕਟ ਲੱਗਣਾ ਤੇ ਇਹਦੇ ਨਾਲ ਜਿਹੜੇ ਵਿਕਾਸ ਕੰਮ ਚੱਲਦੇ ਨੇ, ਸਰਕਾਰੀ ਕਾਰਜ ਚੱਲਦੇ ਨੇ, ਉਹਨਾਂ 'ਚ ਅੜਿੱਕਾ ਨਹੀਂ ਆਉਣਾ, ਉਹ ਪ੍ਰਭਾਵਿਤ ਨਹੀਂ ਹੋਣੇ। ਇਹ ਨੁਕਤੇ ਕਿਸੇ ਹੱਦ ਤੱਕ ਸਹੀ ਹੋ ਸਕਦੇ ਨੇ, ਪਰ ਸਵਾਲ ਇਹ ਹੈ ਕਿ ਖਰਚਾ ਘਟਣ ਦੀ ਗੱਲ ਕਿਹੜੀ ਆ? ਪ੍ਰਵੀਨ ਜੀ, ਜਦੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣਗੀਆਂ ਤਾਂ ਤੁਹਾਨੂੰ ਹਰ ਸਟੇਸ਼ਨ ਤੇ ਡਬਲ ਈਵੀਐਮ ਮਸ਼ੀਨਾਂ ਚਾਹੀਦੀਆਂ ਹੋਣਗੀਆਂ। ਹਾਂਜੀ, ਹਾਂਜੀ, ਡਬਲ ਅਮਲਾ ਤੇ ਅਮਲਾ ਫਾਲਾ ਵੀ ਡਬਲ ਚਾਹੀਦਾ। ਚਲੋ ਜੇ ਅਮਲਾ ਫਾਲਾ ਇੱਕ ਨਾਲ ਸਾਰ ਵੀ ਲਾਉਂਗੇ ਤਾਂ ਈਵੀਐਮ ਮਸ਼ੀਨਾਂ ਡਬਲ ਚਾਹੀਦੀਆਂ। ਹਾਂਜੀ। ਤੇ ਹੁਣ ਜਦੋਂ ਅੱਡੋ ਅੱਡ ਚੋਣ ਹੁੰਦੀ ਆ, ਖਾਸ ਕਰਕੇ ਮਤਲਬ ਮੰਨ ਲਓ ਲੋਕ ਸਭਾ ਤੇ ਵਿਧਾਨ ਸਭਾ ਦੀ ਜਦੋਂ ਅੱਡ ਹੁੰਦੀ ਆ ਤਾਂ ਉਹ ਮਸ਼ੀਨਾਂ ਇੱਕ ਥਾਂ ਤੋਂ ਵਿਹਲੀਆਂ ਦੂਜੀ ਥਾਂ ਚਲੀਆਂ ਜਾਂਦੀਆਂ। ਪਰ ਹੁਣ ਉਹ ਮਸ਼ੀਨਾਂ ਉਨੀ ਦੇਰ ਪਈਆਂ ਰਹਿਣੀਆਂ ਜਦੋਂ ਤੱਕ ਪੂਰੇ ਸੂਬੇ 'ਚ, ਪੂਰੇ ਮੁਲਕ 'ਚ ਚੋਣ ਨਹੀਂ ਹੋ ਜਾਂਦੀ ਜੀ। ਤੁਸੀਂ ਪੜਾਅ ਦਰ ਪੜਾਅ ਚੋਣ ਕਰਾਓਗੇ ਕਿਉਂਕਿ ਬੀਜੇਪੀ ਨੇ ਪ੍ਰਚਾਰ ਤਾਂ ਸਾਰੇ ਮੁਲਕ 'ਚ ਕਰਨ ਜਾਣਾ ਨਾ। ਇਸ ਨਾਲ ਚੋਣਾਂ ਪੜਾਅ ਦਰ ਪੜਾਅ ਕਰਾਉਣੀਆਂ। ਪਹਿਲੇ ਪੜਾਅ 'ਚ ਇੰਨੇ ਸੂਬਿਆਂ 'ਚ, ਦੂਏ ਪੜਾਅ 'ਚ ਇੰਨੇ ਸੂਬਿਆਂ 'ਚ, ਤੀਏ 'ਚ ਇੰਨੇ 'ਚ ਤੇ ਉਨੀ ਦੇਰ ਨਤੀਜੇ ਇਕੱਠੇ ਆਉਣੇ। ਈਵੀਐਮ ਮਸ਼ੀਨਾਂ ਉਨੀ ਦੇਰ ਬਲੌਕ ਹੋ ਜਾਣੇ। ਇੰਨੀਆਂ ਈਵੀਐਮ ਮਸ਼ੀਨਾਂ ਦਾ ਖਰਚਾ। ਫਿਰ ਜਿੰਨੀ ਦੇਰ ਉਹ ਸੰਭਾਲੀਆਂ ਪਈਆਂ ਨੇ, ਨਤੀਜੇ ਨਹੀਂ ਆਉਂਦੇ, ਉਨੀ ਦੇਰ ਉਹਨਾਂ ਦੇ ਪਹਿਰਿਆਂ ਦੇ ਉੱਤੇ ਰੱਖੇ ਵਾਲੇ ਬੰਦਿਆਂ ਦਾ ਖਰਚਾ। ਇਹਨੂੰ ਨਹੀਂ ਗਣਨਾ। ਚਲੋ ਇਹ ਤੋਂ ਗਾਂਹ ਆ ਜਾਓ। ਸਵਾਲ ਹੈ ਕਿ ਜੇਕਰ ਇਹੀ ਵਰਤਾਰਾ ਹੈ, ਜਿਹੜਾ ਵਰਤਾਰਾ ਜਿਹਦੇ ਹਵਾਲੇ ਨਾਲ ਇਹ ਚੋਣ ਦੁਬਾਰਾ ਇਕੱਠੀ ਕਰਾਉਣਾ ਚਾਹੁੰਦੇ ਨੇ, ਉਹ ਹਵਾਲਾ ਕੀ ਆ? 1952, 1957, 1962, 1967 ਜੀ ਹੈ ਨਾ। ਇਹ ਉਹ ਸਮਾਂ ਜਦੋਂ ਚੋਣਾਂ ਇਕੱਠੀਆਂ ਹੋਈਆਂ। ਠੀਕ ਹੈ। ਆਜ਼ਾਦੀ ਤੋਂ ਬਾਅਦ ਇਕੱਠੀਆਂ ਹੀ ਲੋਕ ਸਭਾ ਤੇ ਵਿਧਾਨ ਸਭਾ ਦੀ ਚੋਣਾਂ ਹੁੰਦੀਆਂ ਰਹੀਆਂ ਹੈ ਨਾ। ਉਸ ਸਮੇਂ ਮਤਲਬ ਕਿ ਇਹੋ ਜਿਹਾ ਕੁਛ ਇੰਨੇ ਢੰਗ ਤਰੀਕੇ ਨਹੀਂ ਸੀ, ਚੋਰ ਮੋਰੀਆਂ ਵਾਲੇ ਜੇ ਵੋ ਹੈ ਨਾ। ਡੰਡੇ ਦੇ ਜ਼ੋਰ ਨਾਲ ਭਾਵਾਂ ਬੂਥ ਕੈਪਚਰ ਹੁੰਦੇ ਹੋਣ, ਪਰ ਹੋਰ ਜੋੜ ਤੋੜ ਨਹੀਂ ਸੀਗੇ ਮਸ਼ੀਨਾਂ ਰਾਈਆਂ ਕੇ, ਹੈ ਨਾ, ਉਹ ਸਾਰਾ ਖੇਡ। ਸੋ ਪਰ ਇਹ ਤੋਂ ਬਾਅਦ 1968 ਤੇ 1969 ਦੇ ਵਿੱਚ ਜਾ ਕੇ ਕਈ ਵਿਧਾਨ ਸਭਾ ਭੰਗ ਹੋ ਗਈਆਂ ਜੀ ਤੇ ਉਦੋਂ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ। ਫਿਰ 1970 ਦੇ ਵਿੱਚ ਲੋਕ ਸਭਾ ਭੰਗ ਹੋ ਗਈ। ਹਾਂਜੀ, ਸਮਾਂ ਤੋਂ ਪਹਿਲਾਂ ਹੀ। ਸੋ ਇਹਦੇ ਨਾਲ ਫਰਕ ਪੈ ਗਿਆ। ਸੋ ਆਹ ਜਿਹੜਾ ਬਖਰੇਵਾ ਖੜਾ ਹੋਇਆ, ਉਸ ਬਖਰੇਵੇਂ ਨੇ ਹੁਣ ਇਸ ਸਥਿਤੀ 'ਚ ਲਿਆ ਕੇ ਖੜਾ ਕਰਤਾ। ਕਿਸੇ ਦੀ ਚੋਣ ਅਜੇ 2 ਸਾਲ ਪਏ ਨੇ, ਕਿਸੇ ਦੀ ਚੋਣ ਹੋਈ ਨੂੰ ਅਜੇ ਸਾਲ ਹੋਇਆ। ਹਾਂਜੀ, ਤੁਸੀਂ ਬਈ ਉਹਨਾਂ ਦੇ ਉੱਤੇ ਡਾਕਾ ਕਿਵੇਂ ਮਾਰ ਲਓਗੇ? ਹਾਂ ਬਿਲਕੁਲ, ਉਹਨਾਂ ਦਾ ਸੰਵਿਧਾਨਕ ਹੱਕ ਨਹੀਂ। ਹਾਂ ਬਿਲਕੁਲ ਹੈਗਾ। ਇਹ ਸਾਰੇ ਫਾਰਮੂਲਿਆਂ ਦੇ ਵਿੱਚ ਬੀਜੇਪੀ ਹੁਣ ਇਸ ਨੀਤੀ ਤੇ ਕੰਮ ਕਰ ਰਹੀ ਆ ਕਿ ਅਸੀਂ ਇਹਦਾ ਲਾਹਾ ਲੈਣਾ। ਠੀਕ ਹੈ। ਲਾਹਾ ਕੱਲਾ ਇਕੱਠਿਆਂ ਚੋਣ ਕਰਾ ਕੇ ਨਹੀਂ ਲਿਆ ਜਾਣਾ। ਚੋਣ ਨਹੀਂ ਵੀ ਹੁੰਦੀ ਤਾਂ ਵੀ ਲਾਹਾ ਲੈਣਾ, ਇਹਨੂੰ ਮੁੱਦਾ ਬਣਾ ਕੇ। ਜੀ ਅੱਛਾ। ਪ੍ਰਵੀਨ ਜੀ, ਸਿੱਧਾ ਫਾਰਮੂਲਾ ਭਾਜਪਾ ਦਾ ਕਿ ਜੇਕਰ ਇੱਕ ਦੇਸ਼ ਇੱਕ ਚੋਣ ਹੋ ਜਾਂਦੀ ਆ ਤਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਆਪਣੇ ਆਪਣੇ ਸੂਬਿਆਂ 'ਚ ਉਲਝ ਜਾਣਗੀਆਂ। ਅਸੀਂ ਪੂਰੇ ਦੇਸ਼ 'ਚ ਕੰਟਰੋਲ ਕਰਾਂਗੇ। ਜੀ। ਦੂਜਾ ਇਹਦਾ ਪਹਿਲੂ ਕਿ ਹੁਣ ਜੇ ਸੈਸ਼ਨ ਦੇ ਵਿੱਚ ਇਹ ਬਿੱਲ ਲਿਆਉਂਦੇ ਨੇ
ਜਾਂ ਅਗਲੇ ਸਰਦ ਰੁੱਤ ਸੈਸ਼ਨ 'ਚ ਬਿੱਲ ਲਿਆਉਂਦੇ ਨੇ, ਹਾਂਜੀ, ਉਹ ਬਿੱਲ ਪਾਸ ਨਹੀਂ ਹੁੰਦਾ, ਪਾਸ ਕਰਾ ਵੀ ਲੈਂਦੇ ਆ, ਤਾਂ ਵੀ ਉਹਨੂੰ ਸੂਬੇ ਚੈਲੰਜ ਦੇ ਸਕਦੇ ਜਿਨ੍ਹਾਂ ਨੂੰ ਤੁਸੀਂ ਭੰਗ ਕਰੋਗੇ। ਕੋਰਟ ਕਚਹਿਰੀ ਜਾਇਆ ਜਾ ਸਕਦਾ, ਕਿਉਂਕਿ 2 ਤਰੀਕੇ ਆ ਕਹਿੰਦੇ ਜੀ। ਅੱਛਾ। ਇੱਕ ਤਰੀਕਾ ਤਾਂ ਹੈਗਾ ਕਿ ਇਹ ਸਰਬਸੰਮਤੀ ਨਾਲ ਬਿੱਲ ਲਿਆਉਣ ਤੇ ਉਹਨੂੰ ਪਾਸ ਕਰਾ ਲੈਣ। ਦੂਜਾ ਤਰੀਕਾ ਹੈਗਾ ਜੀ ਕਿ 2/3 ਸੂਬੇ ਜਿਹੜੇ 2/3 ਸੂਬੇ ਸਰਬਸੰਮਤੀ ਕਰਨ ਇਸ ਮੁੱਦੇ ਤੇ ਕਿ ਅਸੀਂ ਸਹਿਮਤ ਆ, ਫਿਰ ਚੋਣ ਇਕੱਠੀ ਹੋ ਸਕਦੀ ਆ। ਠੀਕ ਹੈ। ਜਿਹੜੀ ਸੰਭਾਵਨਾ ਘੱਟ ਨਜ਼ਰ ਆਉਂਦੀ ਆ। ਸੋ ਇਸ ਲਈ ਇਹ ਮੁੱਦਾ ਬਣਾਉਣਗੇ ਜੀ, ਅਸੀਂ ਦੇਸ਼ ਦਾ ਸਮਾਂ ਬਚਾਉਣਾ ਚਾਹੁੰਦੇ ਸੀ, ਅਸੀਂ ਦੇਸ਼ ਦਾ ਪੈਸਾ ਬਚਾਉਣਾ ਚਾਹੁੰਦੇ ਸੀ, ਆਹ ਵਿਰੋਧੀ ਦਲ ਦੀ ਇਕੱਠੀਆਂ ਚੋਣਾਂ ਹੋਣਾ ਦੇਣਾ ਚਾਹੁੰਦੇ। ਆਹ ਦੇਖ ਲਓ ਜੀ, ਇਹ ਦੇਸ਼ ਵਿਰੋਧੀ ਨੇ। ਚੋਣਾਂ ਇਕੱਠੀਆਂ ਨਹੀਂ ਹੁੰਦੀਆਂ ਤਾਂ ਵੀ ਉਹਦਾ ਲਾਹਾ, ਜੇ ਹੋ ਗਈਆਂ ਇਕੱਠੀਆਂ ਤਾਂ ਵੀ ਲਾਹਾ। ਸੋ ਇਸ ਲਈ ਇਹ ਦੇਸ਼ ਦੀ ਜ਼ਰੂਰਤ ਹੈ ਜਾਂ ਨਹੀਂ, ਇਹਦੇ ਤੇ ਨਾ ਕੋਈ ਮੰਥਨ ਆ, ਨਾ ਕੋਈ ਚਰਚਾ, ਨਾ ਕੋਈ ਸਲਾਹ, ਨਾ ਮਸ਼ਵਰਾ ਜੀ। ਪਰ ਇਹ ਭਾਜਪਾ ਦੀ ਜ਼ਰੂਰਤ ਹੈ। ਉਹਦੀ ਕਵਾਇਦ 2015 ਤੋਂ 2019, 2019 ਤੋਂ 2020 ਤੇ 2020 ਤੋਂ ਸਿੱਧੀ 2023 ਕਮੇਟੀ ਦੇ ਰੂਪ ਚ। ਸੋ ਬੀਜੇਪੀ ਦੀ ਜ਼ਰੂਰਤ ਹੈ ਜੀ। ਜੀ ਬਿਲਕੁਲ। ਮੈਂ ਸ਼ਰਮਾ ਜੀ, ਤੁਸੀਂ ਬੜੀ ਤਫਸੀਲ ਦੇ ਨਾਲ, ਬੜੇ ਤੱਥ ਤੇ ਆંકੜਿਆਂ ਦੇ ਨਾਲ ਇਹਦੇ ਸਾਰੇ ਪਹਿਲੂਆਂ ਨੂੰ ਘੋਖਿਆ। ਤੇ ਹੁਣ ਇੱਕ ਸਵਾਲ ਦਾ ਜਵਾਬ ਹੋਰ ਦੇ ਦਿਓ ਕਿ ਜਿਹੜੇ ਇਹ ਇੱਕ ਦੇਸ਼ ਇੱਕ ਚੋਣ ਆ ਜਿਹੜਾ ਸਿਸਟਮ, ਇਹ ਪੰਜਾਬ ਵਰਗੇ ਸੂਬਿਆਂ ਲਈ ਖਤਰਨਾਕ ਕਿਵੇਂ ਹੈ ਜੀ? ਜੀ, ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਪਹਿਲਾਂ, ਤੇ ਤੁਸੀਂ ਦੱਸਿਓ ਕਿ ਕੀ ਆ। ਜੀ ਜੀ। ਇੱਕ ਦੇਸ਼ ਇੱਕ ਚੋਣ। 12 ਸੂਬੇ ਅਜਿਹੇ ਨੇ ਜੀ ਜਿੱਥੇ ਦਸੰਬਰ 2024 ਤੱਕ ਚੋਣਾਂ ਹੋਣੀਆਂ ਨੇ, ਵਿਧਾਨ ਸਭਾ ਜੀ। ਜੀ ਜੀ। 12 ਸੂਬੇ ਅਜਿਹੇ ਨੇ ਜਿੱਥੇ 2024 ਤੱਕ ਚੋਣਾਂ ਹੋਣੀਆਂ ਨੇ ਜੀ। ਇਹਦੇ ਵਿਚਾਲੇ ਹੀ ਆਮ ਚੋਣਾਂ ਹੋਣੀਆਂ ਨੇ। ਇਸ ਲਈ ਇਹਨਾਂ ਨੂੰ ਲੱਗਦਾ ਜੀ ਕਿ 12 ਸੂਬਿਆਂ ਨੂੰ ਅੱਗੇ ਪਿੱਛੇ ਕਰ ਲਓ। ਠੀਕ ਹੈ ਜੀ, ਚਲੋ ਅੱਗੇ ਆ ਜਾਓ। ਕਈ ਸੂਬੇ ਅਜਿਹੇ ਨੇ ਜਿੱਥੇ ਮਤਲਬ ਜਿਵੇਂ ਹੁਣ ਮੱਧ ਪ੍ਰਦੇਸ਼ ਆ, ਛੱਤੀਸਗੜ੍ਹ ਆ, ਰਾਜਸਥਾਨ ਆ, ਮਿਜ਼ੋਰਮ ਆ, ਤੇਲੰਗਾਨਾ, ਇਹਨਾਂ 'ਚ ਦਸੰਬਰ 2023 ਤੱਕ ਚੋਣ ਹੋਣੀ ਹੈ। ਠੀਕ ਹੈ। ਉੜੀਸਾ, ਅਰੁਣਾਚਲ, ਸਿੱਕਮ, ਆਂਧਰਾ ਪ੍ਰਦੇਸ਼ ਵਿੱਚ ਮਈ 2024 ਚੋਣ ਹੋਣੀ ਹੈ। ਹਰਿਆਣਾ, ਮਹਾਰਾਸ਼ਟਰ, ਝਾਰਖੰਡ ਦਸੰਬਰ 2024 ਚ ਚੋਣ ਹੋਣੀ ਆ। ਸੋ ਕੋਈ ਦਸੰਬਰ ਚ ਜਾ ਰਿਹਾ, ਕੋਈ ਸ਼ੁਰੂ ਚ ਆ ਰਿਹਾ, ਕੋਈ ਇਹਦੇ ਦਸੰਬਰ ਤੱਕ ਜਾ ਰਿਹਾ। ਸੋ ਇਹਨਾਂ ਨੂੰ ਇਹ ਮਿਲਾ ਕੇ ਜਿਤਾਉਣਾ ਚਾਹੁੰਦੇ ਜੀ ਕਿ 12 ਸੂਬੇ ਥੋੜਾ ਦੇਸ਼ ਨੇ, ਤੇ ਉਹਨਾਂ 12 ਸੂਬਿਆਂ ਦੀ ਵੀ ਆਪਣੀ ਹੋਂਦ ਹੈ। ਜੇ ਉਹਨਾਂ ਦਾ 6 ਮਹੀਨੇ ਦਾ ਕਾਰਜਕਾਲ ਪਿਆ ਤਾਂ ਪੰਜਾਬ ਦੀਆਂ ਪੰਚਾਇਤਾਂ 5 ਮਹੀਨੇ ਪਹਿਲਾਂ ਭੰਗ ਕਰਨ ਤੇ ਅਦਾਲਤ ਤੇ ਡਰ ਕੇ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪੈ ਗਿਆ। ਸਹੀ। ਤੇ ਜੇ ਅਗਲਿਆਂ ਦੇ ਵੀ 5-5 ਮਹੀਨੇ 6 ਮਹੀਨੇ ਪਏ ਨੇ ਤੇ ਫਿਰ ਤੁਸੀਂ ਕਿਵੇਂ ਭੰਗ ਕਰ ਲਓਗੇ? ਜੀ ਜੀ। ਚਲੋ ਇਹ ਤੋਂ ਗਾਂਹ ਆ ਜਾਓ। ਇਹ ਤੋਂ ਗਾਂਹ ਵਾਲਾ ਪਹਿਲੂ ਜਿਹੜਾ ਉਹ ਸਭ ਤੋਂ ਵੱਡਾ ਪਹਿਲੂ ਹੈ ਜਨਾਬ। ਬੀਜੇਪੀ ਇਹ ਖੇਡ ਖੇਡਣਾ ਕਿਉਂ ਚਾਹੁੰਦੀ ਆ ਜੀ? ਕਾਰਨ ਇੰਡੀਆ ਦਲ ਦੇ ਵਿੱਚ 26 ਦਲ ਨੇ ਕਰੀਬ। ਉਹਨਾਂ 26 ਦਲਾਂ ਦੇ ਵਿੱਚੋਂ ਜੇਕਰ ਇਕੱਠੀਆਂ ਚੋਣਾਂ ਹੁੰਦੀਆਂ ਤਾਂ ਬਹੁ ਗਿਣਤੀ ਖੇਤਰੀ ਦਲ ਆਪਣੇ ਸੂਬਿਆਂ ਚ ਉਲਝ ਕੇ ਰਹਿ ਜਾਣਗੇ ਜੀ। ਜਿਹੜੇ ਕੱਲ ਸਲਾਹ ਬਣਾ ਰਹੇ ਸੀ ਕਿ ਅਸੀਂ ਪੂਰੇ ਮੁਲਕ ਚ ਇਕੱਠੀਆਂ ਰੈਲੀਆਂ ਕਰਾਂਗੇ, ਉਹ ਆਪਣੇ ਸੂਬੇ ਤੱਕ ਸੀਮਤ ਹੋ ਜਾਣਗੇ। ਤੇ ਫਿਰ ਬੀਜੇਪੀ ਨੂੰ ਲੱਗਦਾ ਕਿ ਸਾਨੂੰ ਜਿੱਤਣਾ ਆਸਾਨ ਹੈ। ਉਦਾਹਰਨ ਵਜੋਂ ਜੀ ਕੇਜਰੀਵਾਲ ਫਿਰ ਦਿੱਲੀ ਲਈ ਧਿਆਨ ਕਰੂਗਾ ਕਿ ਦੇਸ਼ ਦੇ ਲਈ ਧਿਆਨ ਕਰੂਗਾ? ਠੀਕ ਹੈ। ਮਮਤਾ ਬੈਨਰਜੀ ਲਈ ਪਹਿਲਾਂ ਪੱਛਮੀ ਬੰਗਾਲ ਹੋਊਗਾ ਕਿ ਮੁਲਕ ਦੀਆਂ ਚੋਣਾਂ ਹੋਣਗੀਆਂ? ਸਹੀ। ਠੀਕ ਹੈ ਨਾ। ਪੰਜਾਬ ਚ ਅਕਾਲੀ ਦਲ ਲਈ ਜਾਂ ਪੰਜਾਬ ਦੀ ਮੌਜੂਦਾ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਲਈ ਪੰਜਾਬ ਪਹਿਲਾਂ ਹੋਊਗਾ, ਅਕਾਲੀ ਦਲ ਲਈ ਪੰਜਾਬ ਪਹਿਲਾਂ ਹੋਊਗਾ, ਕਿ ਸੂਬੇ ਚ ਪ੍ਰਚਾਰ ਲੈ ਕੇ ਜਹਾਜ਼ ਉਡਾਉਣਾ ਪਹਿਲਾਂ ਹੋਊਗਾ? ਸ਼ਿਵ ਸੈਨਾ ਲਈ, ਉਧਵ ਠਾਕਰੇ ਲਈ ਪਹਿਲਾਂ ਮਹਾਰਾਸ਼ਟਰ ਹੋਊਗਾ, ਸ਼ਰਦ ਪਵਾਰ ਲਈ ਕਿ ਦੇਸ਼ ਹੋਊਗਾ ਜੀ? ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲਾ ਲਈ ਪਹਿਲਾਂ ਜੰਮੂ ਕਸ਼ਮੀਰ ਹੋਊਗਾ ਕਿ ਦੇਸ਼ ਹੋਊਗਾ? ਦੇਸ਼ ਹੋਊਗਾ। ਬਿਲਕੁਲ ਸਹੀ ਹੈ। ਸੋ ਇਸ ਲਈ ਬੀਜੇਪੀ ਨੂੰ ਇਹ ਲੱਗਦਾ ਕਿ ਜੇਕਰ ਇਹਨਾਂ ਨੂੰ ਆਪਣੇ ਆਪਣੇ ਸੂਬਿਆਂ ਚ ਉਲਝਾ ਦਈਏ, ਇਹ ਆਪਣੀਆਂ ਵਿਧਾਨ ਸਭਾ ਚੋਣਾਂ ਚ ਉਲਝ ਜਾਣ, ਅਸੀਂ ਬਰਾਬਰ ਲੋਕ ਸਭਾ ਚੋਣ ਕਰਾ ਕੇ ਰਾਸ਼ਟਰੀ ਕੇਂਦਰ ਲਿਆ ਕੇ ਵੋਟਾਂ ਇਕੱਠੀਆਂ ਪਵਾ ਕੇ 77% ਫਾਰਮੂਲੇ ਤੇ ਕੰਮ ਕਰ ਲਈਏ ਜੀ। ਦੂਜਾ ਪਹਿਲੂ ਪੰਜਾਬ ਲਈ ਇਹ ਕਿਵੇਂ ਖਤਰਨਾਕ? ਹਾਂਜੀ। 1.5 ਸਾਲ ਹੋਇਆ ਜੀ, ਹਲੇ 6 ਮਹੀਨੇ ਹੋਰ ਲੰਘ ਜਾਣਗੇ। 2 ਸਾਲ 3 ਸਾਲ ਪਹਿਲਾਂ ਤੁਸੀਂ ਸਾਡੀ ਸਰਕਾਰ ਭੰਗ ਕਰ ਦੋਗੇ ਕਿ ਜੇ ਰਾਸ਼ਟਰਪਤੀ ਰਾਜ ਨਹੀਂ ਲੱਗਦਾ ਤਾਂ ਇਸ ਫਾਰਮੂਲੇ ਤਹਿਤ ਭੰਗ ਕਰ ਦੋ। ਪੰਜਾਬ ਦੇ ਲੋਕਾਂ ਨੇ 92 MLA ਇੱਕ ਪਾਰਟੀ ਦੇ ਚੁਣੇ ਨੇ ਤੇ ਕੁੱਲ 117 MLA ਚੁਣੇ ਨੇ ਆਪਣੀ ਪਸੰਦ ਦੇ। ਹਾਂਜੀ।
ਉਹ 92 ਜਾਂ 117 ਨਲਾਇਕ ਨੇ, ਚੁੱਪ ਨੇ, ਗੂੰਗੇ ਨੇ, ਬੋਲੇ ਨੇ, ਅੰਨੇ ਨੇ, ਨਹੀਂ ਬੋਲਦੇ ਪੰਜਾਬ ਦੇ ਹੱਕਾਂ ਲਈ। ਹਾਂਜੀ, ਪਰ ਪੰਜਾਬ ਨੇ ਚੁਣੇ ਤਾਂ 5 ਸਾਲ ਲਈ ਨੇ ਹੈਗੇ ਨੇ, ਬਿਲਕੁਲ ਸਹੀ ਹੈ। ਕੋਈ ਨਾ, ਅਸੀਂ 5 ਸਾਲ ਬਾਅਦ ਹਿਸਾਬ ਲੈ ਲਾਂਗੇ। ਪਰ ਤੁਹਾਨੂੰ ਸੰਵਿਧਾਨਕ ਤੌਰ ਤੇ ਕਿਹਨੇ ਹੱਕ ਦਿੱਤਾ ਕਿ ਤੁਸੀਂ ਸਾਡੇ ਮੁਲਕ ਨਾਲ, ਸਾਡੇ ਸੂਬੇ ਨਾਲ ਧੱਕਾ ਕਰੋ? ਚਾਹੇ ਉਹ ਦੇਸ਼ ਪੱਧਰ ਤੇ, ਸੂਬੇ ਦੇ ਪੱਧਰ ਤੇ। ਹਾਂਜੀ, ਦੂਜਾ ਪਹਿਲੂ, ਇਸ ਲਈ ਸੰਵਿਧਾਨਕ ਤੌਰ ਤੇ ਸਿੱਧਾ ਗਲਤ ਹੈ ਤੇ ਇਹਨੂੰ ਚੁਣੌਤੀ ਸੁਪਰੀਮ ਕੋਰਟ ਤੱਕ ਮਿਲਣੀ ਹੈ। ਫਿਰ ਲੈ ਲੈਣ ਪੰਗਾ ਜੀ। ਜਿਹੜੇ ਸੂਬਿਆਂ ਦੀਆਂ ਸਰਕਾਰਾਂ ਪਹਿਲਾਂ ਭੰਗ ਕਰਨਗੇ, ਉਹ ਅਦਾਲਤ ਦਾ ਬੂਹਾ ਨਹੀਂ ਖੜਕਾਉਣਗੇ। ਠੀਕ ਹੈ, ਬੀਜੇਪੀ ਵਾਲੀਆਂ ਜਾਂ ਬੀਜੇਪੀ ਦੀਆਂ ਹਮਾਇਤੀ ਸਰਕਾਰਾਂ ਚੁੱਪ ਕਰ ਜਾਣਗੀਆਂ ਜੀ। ਬਾਕੀ ਕਿਉਂ ਚੁੱਪ ਕਰਨਗੀਆਂ? ਦੂਜਾ ਸਭ ਤੋਂ ਅਹਿਮ ਪਹਿਲੂ ਹੈ ਜਿਹੜਾ ਇਹਦੇ ਵਿੱਚ, ਜਦੋਂ ਇਕੱਠੀਆਂ ਚੋਣਾਂ ਹੋਣਗੀਆਂ, ਅੱਜ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਔਰ ਆਪਣੀਆਂ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਨੇ, ਤੇ ਫਿਰ ਚੋਣ ਮੁੱਦਾ ਕੀ ਹੋਊਗਾ? ਦੇਸ਼ ਦੀ GST ਜੀ, ਦੇਸ਼ ਭਰ ਦੇ ਵਿੱਚ ਸਰਕਾਰੀ ਰੁਜ਼ਗਾਰ, ਮੈਂ ਵਿਦੇਸ਼ ਨੀਤੀ, ਹੈ ਨਾ, ਪੰਜਾਬ ਦੇ ਮੁੱਦੇ ਪੰਜਾਬ ਦੇ ਮੁੱਦੇ ਕਿੱਥੇ ਜਾਣਗੇ? ਫਿਰ ਵੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਕਿੱਥੇ ਹੋਊਗਾ ਪੰਜਾਬ ਦੇ ਪਾਣੀਆਂ ਦਾ ਮੁੱਦਾ? ਕਿੱਥੇ ਹੋਊਗਾ ਪੰਜਾਬ ਦੇ ਖੇਤੀ ਵਾਲੇ ਮਸਲੇ? ਕਿੱਥੇ ਹੋਣਗੇ ਪੰਜਾਬ ਦੇ ਨਸ਼ੇ ਦੀ ਗੱਲ? ਤੁਹਾਡੇ ਖੇਤਰੀ ਮਸਲੇ ਤੇ ਖੇਤਰੀ ਮੁੱਦੇ ਤੇ ਖੇਤਰੀ ਪਾਰਟੀਆਂ ਤੇ ਖੇਤਰੀ ਚਿਹਰੇ ਦਬ ਕੇ ਮਰ ਜਾਣਗੇ। ਇਹ ਸੂਬਿਆਂ ਦੇ ਹੱਕ ਖੋਣ ਦਾ ਇੱਕ ਨਵਾਂ ਤਰੀਕਾ, ਇੱਕ ਦੇਸ਼ ਇੱਕ ਚੋਣ ਜੀ ਜੀ, ਪੂਰੇ ਮੁਲਕ ਦਾ ਕੇਂਦਰੀਕਰਨ ਕਰਨ ਦਾ ਇੱਕ ਨਵਾਂ ਤਰੀਕਾ, ਇੱਕ ਦੇਸ਼ ਇੱਕ ਚੋਣ। ਸੋ ਇਸ ਲਈ ਭਾਜਪਾ ਨੂੰ ਮਸਲਾ ਇਹ ਨਹੀਂਗਾ ਕਿ ਸਾਡਾ ਹੀ ਕੰਟਰੋਲ ਰਹੇ। ਹੁਣ ਲੱਗਦਾ ਕਿ ਕੱਲ ਨੂੰ ਜੇ ਕਾਂਗਰਸ ਦੁਬਾਰਾ ਉੱਠ ਜਾਵੇ ਤਾਂ ਵੀ ਕੇਂਦਰੀ ਕੰਟਰੋਲ ਹੀ ਰਹੇ। ਜੇ ਕੱਲ ਨੂੰ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਕੇ ਸਾਹਮਣੇ ਆਉਂਦੀ ਹੈ ਤਾਂ ਆ ਜਾਵੇ, ਪਰ ਖੇਤਰੀ ਪਾਰਟੀਆਂ ਦਾ ਗਲਬਾ ਤੇ ਹੋਂਦ ਖਤਮ ਕਰਨੀ ਜੀ। ਸਹੀ ਹੈ, ਕਿਉਂਕਿ ਉਹਨਾਂ ਚ ਅਜੇ ਕਣ ਹੈਗਾ ਆਪਣੇ ਸੂਬੇ ਲਈ ਬੋਲਣ ਦਾ। ਬਿਲਕੁਲ, ਬਹੁਤ ਘੱਟ ਰਹਿ ਗਏ, ਮਣ ਕੇ ਰੀੜ ਦੀ ਹੱਡੀ ਦੇ ਬਹੁਤ ਥੋੜੇ ਰਹਿ ਗਏ, ਕਿਸੇ ਚ ਰਹਿ ਗਏ, ਪਰ ਅਜੇ ਹੈਗੇ ਨੇ, ਮਣ ਕੇ ਕੱਢਣੇ ਆ ਇੱਕ ਦੇਸ਼ ਇੱਕ ਚੋਣ ਦੇ ਹਵਾਲੇ ਨਾਲ। ਸੋ ਇਸ ਲਈ ਸੂਬਿਆਂ ਨੂੰ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ ਕਿ ਜਦੋਂ ਇਕੱਠੀਆਂ ਚੋਣਾਂ ਹੋਣਗੀਆਂ ਤਾਂ ਪੰਜਾਬ ਦੇ ਮਸਲੇ ਜਾਂ ਸੂਬਿਆਂ ਦੇ ਮਸਲੇ ਜਾਂ ਸੂਬਿਆਂ ਦੇ ਪਹਿਲੂ ਤੇ ਸੂਬਿਆਂ ਦੇ ਅਧਿਕਾਰਤ ਖੇਤਰ, ਉਹ ਸਾਰੇ ਮਾਂਜੇ ਜਾਣੇ ਆ ਤੇ ਧੋਏ ਜਾਣੇ ਆ ਤੇ ਮਰ ਜਾਣੇ ਆ, ਤੇ ਕੱਲਾ ਰਾਸ਼ਟਰੀ ਚੋਣਾਂ ਦੇ ਉੱਤੇ ਕੇਂਦਰ ਕਰਕੇ ਦੇਸ਼ ਦਾ ਰਾਸ਼ਟਰੀਕਰਨ ਹੋ ਜਾਣਾ ਜੀ ਜੀ। ਅਸਲ ਦੇ ਵਿੱਚ ਜਿਹੜਾ ਮੂਲ ਜਿਹੜਾ ਭਾਵਨਾ ਨਾ ਦੇਸ਼ ਦੀ ਬਣੀ ਹੋਈ ਕਿ ਇੱਕ ਜਿਹੜਾ ਦੇਸ਼ ਇੱਕ ਚੋਣ ਵਾਲਾ ਸਿਸਟਮ ਹੈ, ਦੇਸ਼ ਹੈ ਯੂਨੀਅਨ ਆਫ ਸਟੇਟਸ, ਤੇ ਇਹ ਸੂਬਿਆਂ ਨੂੰ ਮਿਲਾ ਕੇ ਮੁਲਕ ਹੈ। ਹਾਂਜੀ, ਬਿਲਕੁਲ। ਤੇ ਦੂਜੀ ਗੱਲ ਸ਼ਰਮਾ ਜੀ ਹੈ, ਜਿਵੇਂ ਤੁਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਨਾ ਕਿ ਆ ਜਿਹੜੀਆਂ ਜੇ ਚੋਣਾਂ ਇਦਾਂ ਹੁੰਦੀਆਂ ਤਾਂ ਹੱਕ ਮਾਰੇ ਜਾਣਗੇ, ਇਹ ਸੰਘੀ ਢਾਂਚੇ ਦੀ ਫੈਡਰਲਿਜ਼ਮ ਦੇ ਵੀ ਭਾਵਨਾ ਦੇ ਬਿਲਕੁਲ ਉਲਟਾ। ਪਰ ਇੱਥੇ ਤੁਸੀਂ ਦੇਖੋ ਕਿ ਜਿਹੜੀ ਪਾਰਟੀ ਸੰਘੀ ਢਾਂਚੇ ਲਈ ਲੜਦੀ ਰਹੀ, ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਉਹ ਕਹਿੰਦੇ ਜੀ ਸਵਾਗਤ ਕਰੀ ਜਾਂਦੇ। ਉਹ ਤਾਂ ਮਤਲਬ ਕਾਲ ਪਤਾ ਨਹੀਂ ਕਾਹਦੀ ਹੋਈ ਪਈ ਹੈ ਇੰਨੀ ਕਿ ਬਈ ਕੋਈ ਗੱਲ ਇਹ ਜੀ ਰਹਿ ਨਾ ਜਾਵੇ ਕਿ ਜਿਹੜੀ ਤੇ ਅਸੀਂ ਸਮਰਥਨ ਨਾ ਦੇਈਏ। ਇੰਡੀਆ ਗੱਠਜੋੜ ਦੀ ਗੱਲ ਕਰ ਲਈਏ ਸ਼ਰਮਾ ਜੀ, ਲੱਗਦੇ ਹੱਥੀ ਕਹਿੰਦੇ ਜਲਦ ਚੋਣਾਂ ਲਈ ਤਾਂ ਤਿਆਰ ਹੈਗੇ ਨੇ, ਪਰ ਇਕੱਠੀਆਂ ਚੋਣਾਂ ਲਈ ਇਹ ਵੀ ਤਿਆਰ ਨਹੀਂ। ਪ੍ਰਵੀਨ ਜੀ, ਜਿਹੜਾ ਇੱਕ ਦੇਸ਼ ਇੱਕ ਚੋਣ ਆਈ ਹੈ, ਉਹ ਇੱਕ ਪਹਿਲੂ ਤਾਂ ਉਹਦਾ ਇਹੀ ਲੱਗਦਾ ਹੈ ਕਿ ਭਾਜਪਾ ਕੀ ਚੁਣੌਤੀ ਦੇ ਰਹੀ ਹੈ ਇੰਡੀਆ ਗੱਠਜੋੜ ਵਾਲਿਆਂ ਨੂੰ, ਕਿ ਹੈਗਾ ਤੁਹਾਡੇ ਕੋਲ ਸਾਡੇ ਇਸ ਫਾਰਮੂਲੇ ਦਾ ਤੋੜ। ਹਾਂਜੀ। ਇੱਕ ਤਾਂ ਇਹ ਲੱਗਦਾ ਕਿ ਉਹਨਾਂ ਨੂੰ ਠਿੱਠ ਦਿਖਾ ਰਹੀ ਹੈ ਕਿ ਆ ਲਓ, ਅਸੀਂ ਤਾਂ ਲੱਗਿਆ ਕਰਨ, ਤੁਸੀਂ ਕਰੀ ਜਾਓ ਜੋ ਇਕੱਠੇ, ਤੁਹਾਨੂੰ ਖਿਲਾਰ ਦਾਂਗੇ। ਖਿਲਰਨਾ ਤਾਂ ਇਹ ਹੈ ਕਿ ਉਹਨੂੰ ਆਪਣੇ ਸੂਬਿਆਂ ਨੂੰ ਭੱਜਣਾ ਪੈਣਾ ਫਿਰ, ਹੈ ਨਾ। ਦੂਜਾ ਪਹਿਲੂ ਉਹਦਾ ਇਹ ਵੀ ਹੈ ਕਿ ਕੀ ਭਾਜਪਾ ਇਸ ਗੱਠਜੋੜ ਤੋਂ ਡਰ ਗਈ, ਇਸ ਡਰ ਤੋਂ ਲਿਆ ਰਹੀ ਹੈ? ਉਸ ਡਰ ਨੇ ਜੀ, ਕਿਉਂ ਹੈ ਡਰ? ਉਹਦੇ ਡਰ ਦਾ ਪਹਿਲੂ ਹੈ ਪ੍ਰਵੀਨ ਜੀ, 300 ਤੋਂ ਵੱਧ ਸੀਟਾਂ ਅਜਿਹੀਆਂ ਨੇ, 326 ਸੀਟਾਂ ਨੇ ਅਜਿਹੀਆਂ, 26 ਦਲ ਨੇ ਇੰਡੀਆ ਗੱਠਜੋੜ ਦੇ ਵਿੱਚ। ਠੀਕ ਹੈ ਜੀ। 26 ਦਲਾਂ ਚੋਂ 14 ਦਲ ਅਜਿਹੇ ਨੇ ਜਿਨ੍ਹਾਂ ਦੇ 326 ਉਮੀਦਵਾਰ ਪਿਛਲੀਆਂ ਲੋਕ ਸਭਾ ਚੋਣਾਂ 'ਚ ਦੂਏ ਨੰਬਰ ਤੇ ਸੀ। ਠੀਕ ਹੈ। ਇਹ 326 ਸੀਟਾਂ ਤੇ 14 ਦਲਾਂ ਦੇ ਉਮੀਦਵਾਰ ਜੇ ਦੂਏ ਨੰਬਰ ਤੇ ਨੇ, ਜਦੋਂ ਕੱਲੇ ਲੜੇ। ਜੇ ਮਿਲ ਕੇ ਲੜਦੇ ਨੇ ਤਾਂ 326 ਸੀਟਾਂ ਦੇ ਜੇ ਪਹਿਲੇ ਤੇ ਆ ਗਏ ਤਾਂ ਕਹਾਣੀ ਤਾਂ ਖਤਮ ਹੋ ਗਈ। ਹਾਂਜੀ। ਆਹ ਡਰ ਹੈ ਬੀਜੇਪੀ। ਇੱਧਰ ਇੰਡੀਆ ਗੱਠਜੋੜ ਵਾਲਿਆਂ ਨੂੰ ਵੀ ਇਹੋ ਡਰ ਹੈ ਕਿ ਜੇ ਇਕੱਠੀਆਂ ਚੋਣਾਂ ਹੋ ਗਈਆਂ, ਅਸੀਂ ਤਾਂ ਸਕੀਮ ਬਣਾ ਰਹੇ ਹਾਂ ਕਿ ਦੇਸ਼ ਭਰ 'ਚ ਰੈਲੀਆਂ। ਕੱਲ ਇਹਨਾਂ ਨੇ
ਪ੍ਰੋਗਰਾਮ ਐਲਾਨ ਲਿਆ ਜੀ ਕਿ ਠੀਕ ਹੈ ਕਨਵੀਨਰ ਬਾਅਦ ਚੋਂ ਤੈਅ ਕਰ ਲੈਂਦੇ ਆ, ਪਹਿਲਾਂ ਕਮੇਟੀਆਂ ਬਣਾ ਲਓ। ਠੀਕ ਹੈ ਜੀ। ਕੱਲ ਪ੍ਰਵੀਨ ਜੀ 5 ਕਮੇਟੀਆਂ ਬਣੀਆਂ। ਚਰਚਾ ਇੱਕੋ ਕਮੇਟੀ ਦੀ ਹੈ 14 ਮੈਂਬਰੀ ਦੀ, 13+1। ਹਾਂਜੀ ਕਿ 13 ਮੈਂਬਰੀ ਐਲਾਨਤੀ ਤੇ ਇੱਕ ਮੈਂਬਰ ਉਹਦੇ ਵਿੱਚ ਨਾਂ ਨਹੀਂ ਪਾਇਆ, 14ਵਾਂ ਉਹ ਐਡ ਹੋਣਾ CPIM ਵਾਲਾ, ਤੇ ਇਸ ਲਈ 14 ਮੈਂਬਰੀ ਕਮੇਟੀ ਹੋਣੀ। ਪਰ ਉਹ 14 ਮੈਂਬਰੀ ਕਮੇਟੀ ਤੋਂ ਇਲਾਵਾ 4 ਕਮੇਟੀਆਂ ਹੋਰ ਬਣਾਈਆਂ ਕੱਲ ਇਹਨਾਂ ਨੇ, ਤੇ ਉਹ ਸਾਰਾ ਵਰਤਾਰਾ ਇਹਨਾਂ ਨੇ ਇਸ ਸਵਾਲ ਨਾਲ ਤਿਆਰ ਕੀਤਾ ਕਿ ਜੇਕਰ ਸਰਕਾਰ, ਕੇਂਦਰ ਸਰਕਾਰ ਜਲਦ ਚੋਣਾਂ ਕਰਾਉਂਦੀ ਹੈ, ਜਿਹਦਾ ਖਤਰਾ ਖੜਾ ਕਿ ਇਸ ਸੈਸ਼ਨ 'ਚ ਇਹ ਵੀ ਫਾਰਮੂਲਾ ਆ ਸਕਦਾ ਜੀ, ਤੇ ਇਸ ਲਈ ਜਲਦ ਚੋਣਾਂ ਦੇ ਲਈ ਅਸੀਂ ਤਿਆਰ ਹਾਂ ਤੇ ਅਸੀਂ ਸਿੱਧੀਆਂ ਰੈਲੀਆਂ ਕਰਨੀਆਂ ਜਾਵਾਂਗੇ। ਇਹਨਾਂ ਨੇ ਦੇਸ਼ ਭਰ ਦੇ ਵਿੱਚ ਦੱਖਣੀ ਭਾਰਤ, ਪੱਛਮੀ ਭਾਰਤ, ਉੱਤਰੀ ਭਾਰਤ, ਉਹਦੇ ਲਈ ਰੈਲੀਆਂ ਦੀ ਤਿਆਰੀ ਵੀ ਕਰ ਲਈ ਹੈ ਕਿ ਵਿਊਜ਼ ਕਰ ਲਓ। ਦੇਸ਼ ਭਰ ਦੇ ਵਿੱਚ ਜਨਤਕ ਸਾਂਝੀਆਂ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾ ਲਿਆ ਤੇ ਉਹਦੇ ਲਈ ਬਕਾਇਦਾ ਸਾਰੇ ਕੰਮਕਾਜ ਦੇਖਣ ਲਈ ਕਮੇਟੀਆਂ ਦਾ ਗਠਨ ਕਰ ਲਿਆ। ਜਿਵੇਂ 13+1 ਕਮੇਟੀ ਜਿਹੜੀ ਬਣਾਈ ਹੈ ਉਹ ਪ੍ਰਮੁੱਖ ਕਮੇਟੀ ਆ ਹੁਣ ਇਹਨਾਂ ਦੀ। ਠੀਕ ਹੈ। ਜਿਹੜਾ ਵੀ ਮਸਲਾ ਇਹ ਕਮੇਟੀ ਫਾਈਨਲ ਕਰ ਦੂਗੀ ਉਹਨੂੰ ਅੰਤਮ ਮੰਨਿਆ ਜਾਊਗਾ। ਹੁਣ ਬਾਰ-ਬਾਰ ਸਾਰੇ ਜੇ ਨਹੀਂ ਵੀ ਇਕੱਠੇ ਹੋ ਪਾਉਂਦੇ ਕੋਈ ਮਸਲਾ ਨਹੀਂਗਾ। 14 ਮੈਂਬਰੀ ਕਮੇਟੀ ਬਣਾਈ, 13+1 ਮਤਲਬ 13 ਨਾਮ ਐਲਾਨ ਤੇ ਇੱਕ ਨਾਮ ਰਹਿੰਦਾ। ਉਹਦੇ ਵਿੱਚ ਇੱਕ ਮੁੱਖ ਮੰਤਰੀ ਹੈ ਜੀ ਹੈ, ਇੱਕ ਉਪ ਮੁੱਖ ਮੰਤਰੀ ਹੈ, 2 ਸਾਬਕਾ ਮੁੱਖ ਮੰਤਰੀ ਨੇ, 5 ਰਾਜ ਸਭਾ ਮੈਂਬਰ ਨੇ ਮੌਜੂਦਾ, 2 ਮੌਜੂਦਾ ਲੋਕ ਸਭਾ ਮੈਂਬਰ ਨੇ, 2 ਖੱਬੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਐਲਾਨ ਹੋ ਗਿਆ, ਇੱਕ ਦਾ ਨਾਮ ਅਜੇ ਸ਼ਾਮਲ ਹੋਣਾ। ਸੋ 14 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਬਤੌਰ ਮੁੱਖ ਮੰਤਰੀ ਝਾਰਖੰਡ ਦੇ ਹੇਮੰਤ ਸੋਰੇਨ ਸ਼ਾਮਲ ਨੇ, ਜਿਹਦੇ ਵਿੱਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਲਾਲੂ ਯਾਦਵ ਦਾ ਮੁੰਡਾ, ਉਹ ਸ਼ਾਮਲ ਹੈ, ਜਿਹਦੇ ਵਿੱਚ ਸਾਬਕਾ 2 ਮੁੱਖ ਮੰਤਰੀਆਂ ਦੇ ਹਵਾਲੇ ਨਾਲ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਦੋਨੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਉਹ ਸ਼ਾਮਲ ਨੇ। ਇਸੇ ਤਰ੍ਹਾਂ ਰਾਜ ਸਭਾ ਦੇ 5 ਮੈਂਬਰ ਨੇ, KC ਵੇਣੂਗੋਪਾਲ ਕਾਂਗਰਸ ਦਾ ਹੈ ਜੀ, ਸੰਜੇ ਰਾਉਤ ਹੈ ਨਾ ਉਹ ਸ਼ਿਵ ਸੈਨਾ ਦਾ ਹੈ, ਸ਼ਰਦ ਪਵਾਰ NCP ਦਾ ਉਹ ਸ਼ਾਮਲ ਹੈ, ਰਾਘਵ ਚੱਡਾ ਆਮ ਆਦਮੀ ਪਾਰਟੀ ਦਾ ਸ਼ਾਮਲ ਹੈ, ਜਾਵੇਦ ਅਲੀ ਖਾਨ ਸਮਾਜਵਾਦੀ ਪਾਰਟੀ ਦਾ। ਇਹ 5 ਮੌਜੂਦਾ ਰਾਜ ਸਭਾ ਲੈ ਲਏ। 2 ਲੋਕ ਸਭਾ ਮੈਂਬਰ ਲੈ ਨੇ, ਲਲਨ ਸਿੰਘ JDU ਦਾ ਹੈ, ਅਭਿਸ਼ੇਕ ਹੈ ਨਾ ਉਹ TMC ਦਾ ਹੈ, ਇਸੇ ਤਰ੍ਹਾਂ D ਰਾਜਾ CPI ਦਾ, TR ਬਾਲੂ DMK ਦਾ ਹੈ, ਤੇ ਇੱਕ ਜਿਹੜਾ CPIM ਵਾਲਾ ਹਲੇ ਨਾਂ ਐਲਾਨਣਾ ਜੀ ਉਹ। ਇਹ 14 ਮੈਂਬਰੀ ਕਮੇਟੀ ਐਲਾਨ ਸੀ। ਇਹ ਤੋਂ ਇਲਾਵਾ ਇਹਨਾਂ ਨੇ 19 ਮੈਂਬਰੀ ਇੱਕ ਕਮੇਟੀ ਬਣਾਈ ਹੈ, ਚੋਣ ਮੁਹਿੰਮ ਕਮੇਟੀ। ਇਸੇ ਤਰ੍ਹਾਂ 12 ਮੈਂਬਰੀ ਇੱਕ ਕਮੇਟੀ ਬਣਾਈ ਹੈ, ਸੋਸ਼ਲ ਮੀਡੀਆ ਕਮੇਟੀ। ਠੀਕ ਹੈ। ਇਸੇ ਤਰ੍ਹਾਂ ਇੱਕ 19 ਮੈਂਬਰੀ ਕਮੇਟੀ ਬਣਾਈ ਹੈ, ਸਮੂਹ ਮੀਡੀਆ ਕਮੇਟੀ। ਇਸੇ ਤਰ੍ਹਾਂ ਇੱਕ 11 ਮੈਂਬਰੀ ਕਮੇਟੀ ਬਣਾਈ ਹੈ, ਖੋਜ ਕਮੇਟੀ, ਜਿਹੜੇ ਦਸਤਾਵੇਜ਼, ਅੰਕੜੇ ਸਾਰਾ ਕੁਝ ਤਿਆਰ ਕਰਕੇ ਦਊਗੀ। ਠੀਕ ਹੈ। ਤੇ ਲੋਗੋ ਤੇ ਕਨਵੀਨਰ ਦਾ ਕੰਮ ਕੱਲ ਸਿਰੇ ਨਹੀਂ ਚੜਿਆ, ਉਹ ਅਗਲੀ ਬੈਠਕ ਦਿੱਲੀ ਚ ਹੋਣੀ ਆ ਤੇ ਉਹਦੇ ਚ ਹੋ ਸਕਦਾ ਸਿਰੇ ਚੜ ਲੈਣ। ਪਰ ਹੁਣ ਇਹਨਾਂ ਦੇ ਲਈ ਕੱਲ ਤਰੇਲੀ ਵਾਲਾ ਕੰਮ ਸੀ ਕਿ ਇੰਡੀਆ ਗੱਠਜੋੜ ਨੂੰ ਮੋਦੀ ਦੇ ਇਸ ਫੈਸਲੇ ਨੇ ਤਰੇਲੀਆਂ ਲਿਆਤੀਆਂ ਕਿ ਅਸੀਂ ਜਲਦੀ ਚੋਣਾਂ ਲਈ ਤਾਂ ਤਿਆਰ ਹੋ ਰਹੇ ਸੀ, ਉਹ ਵੀ ਦਮਗੀਆਂ ਮਾਰ ਰਹੇ ਸੀ, ਜੇ ਤਿਆਰ ਨਹੀਂ ਹੈਗੇ ਪੂਰੀ ਤਰ੍ਹਾਂ ਵੀ। ਜਿੰਨੀ ਭਾਜਪਾ ਤੇ ਉਹਦੀ ਅਫਸਰਸ਼ਾਹੀ ਤੇ ਉਹਦੀਆਂ ਏਜੰਸੀਆਂ ਤਿਆਰ ਨੇ, ਉਹਨੇ ਇਹ ਦਲ ਬਿਲਕੁਲ ਵੀ ਤਿਆਰ ਨਹੀਂ ਜੀ। ਇਹ ਦਮ ਭਰਦੇ ਆ ਕਿ ਅਸੀਂ ਛੇਤੀ ਚੋਣਾਂ ਲਈ ਤਿਆਰ ਆ, ਪਰ ਅਸੀਂ ਇਹਦੇ ਲਈ ਤਿਆਰ ਨਹੀਂ। ਇਹਨਾਂ ਨੂੰ ਪਤਾ, ਇਹਨਾਂ ਨੂੰ ਡਰ ਹੈ ਹੁਣ ਇਹ ਇਸ ਮੁੱਦੇ ਨੂੰ ਮੁੱਦਾ ਬਣਾਉਣਗੇ ਕਿ ਜੀ ਇਹ ਧੋਖਾ ਹੈ ਜੀ, ਇਹ ਚੋਣ ਪ੍ਰਕਿਰਿਆ ਤੇ ਹਮਲਾ ਹੈ ਜੀ, ਇਹ ਸੰਵਿਧਾਨਕ ਤੌਰ ਤੇ ਜੀ, ਇਹ ਕਾਨੂੰਨੀ ਤੌਰ ਤੇ ਗਲਤ ਹੈ ਜੀ। ਤੇ BJP ਇਸੇ ਨੂੰ ਪ੍ਰਚਾਰ ਕੇ ਲਾਹਾ ਲੈਣਾ ਚਾਹੂਗੀ ਕਿ ਜੇ ਚੋਣਾਂ ਨਾ ਵੀ ਹੋਈਆਂ ਤਾਂ ਦੇਖੋ ਜੀ ਆਹ ਦੇਸ਼ ਧਰੋਹੀ ਨੇ, ਇਹ ਦੇਸ਼ ਦਾ ਖਜ਼ਾਨਾ ਲੁਟਾਉਣਾ ਚਾਹੁੰਦੇ ਨੇ, ਇਹ ਦੇਸ਼ ਦਾ ਖਜ਼ਾਨਾ ਬਹਾਉਣਾ ਚਾਹੁੰਦੇ ਨੇ ਜੀ, ਇਹ ਖਰਚੇ ਦੇ ਉੱਤੇ ਰੋਕ ਨਹੀਂ ਲਾਉਣਾ ਚਾਹੁੰਦੇ, ਇਹ ਦੇਸ਼ ਦੇ ਕੰਮ ਹਰ 6 ਮਹੀਨੇ ਬਾਅਦ ਕਿਤੇ ਚੋਣ ਆ ਜਾਂਦੀ ਹੈ ਜੀ, ਉਹਦੇ ਨਾਲ ਫਿਰ ਅਸਰ ਪੈਂਦਾ ਜੀ ਵਿਕਾਸ ਕਾਰਜਾਂ ਤੇ, ਇਹ ਉਹਦੇ ਚ ਅੜਿੱਕਾ ਨੇ ਜੀ। ਸੋ ਉਹਨੂੰ ਇਸ ਚੋਂ ਵੀ ਫਾਇਦਾ ਜੀ। ਸੋ ਇਹ ਦੋਏ ਪਾਸਿਓਂ ਹੁਣ ਦੇਖਦੇ ਆ ਜੀ, ਇਹਨਾਂ ਦਾ ਡਰ ਇਹਨਾਂ ਨੂੰ ਲੈ ਬੰਦਾ ਜਾਂ ਭਾਜਪਾ ਦਾ ਖੌਫ, ਭਾਜਪਾ ਦਾ ਆਪਣਾ ਹੀ ਖੌਫ ਭਾਜਪਾ ਨੂੰ ਲੈ ਬੰਦਾ। ਕੌਣ ਗਾਂਹ ਜਾਂਦਾ ਕੌਣ ਨਹੀਂ, ਇਹ ਦੇਸ਼ ਦੇ ਵੋਟਰਾਂ ਨੇ ਤੈਅ ਕਰਨਾ ਹੈ। ਪਰ ਇਹਨਾਂ ਨੇ ਆਪਣੀਆਂ ਟੀਮਾਂ ਰੱਖੀਆਂ ਨੇ ਜਿਹੜੇ ਅੰਕੜਿਆਂ 'ਚ ਇਹਨਾਂ ਨੂੰ ਦਿਖਾਈ ਵੀ ਜਾਂਦੀਆਂ, ਕਦੇ ਸਬਜ਼ ਬਾਗ ਦਿਖਾ ਦਿੰਦੀਆਂ ਤੇ ਕਦੇ ਡਰਾ ਦਿੰਦੀਆਂ। ਸੋ ਇਹ ਡਰ ਮੁਲਕ ਦਾ ਡਰ ਵੀ ਬਣਦਾ ਜਾ ਰਿਹਾ ਕਿ ਇਹਦੇ ਨਾਲ ਦੇਸ਼ ਦਾ ਭਲਾ ਹੋਣਾ ਜਾਂ ਨਹੀਂ ਹੋਣਾ, ਇਹ ਦੇਖਣ ਵਾਲੀ ਗੱਲ ਹੈ। ਵਿਰੋਧੀਆਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਤਾਂ ਇੱਕ ਤਾਂ ਇਹ ਸੀਗਾ ਕਿ ਭਾਜਪਾ ਦੇ ਕੋਲੇ ਜਿਹੜੇ ਮੁੱਦੇ ਸੀ ਉਹਨਾਂ ਦੇ ਕੋਲੇ ਉਹਨਾਂ ਦਾ ਤੋੜ ਹੈ ਨਹੀਂ ਸੀ, ਮੋਦੀ ਦੇ ਪ੍ਰਚਾਰ ਦੀ ਕਾਟ ਹੈ ਨਹੀਂ ਸੀ, ਭਾਜਪਾ ਦੇ ਤੰਤਰ ਦੇ ਸਾਹਮਣੇ ਫੈਕਟ ਹੈ ਨਹੀਂ ਸੀ, ਖੋਜ ਹੈ ਨਹੀਂ ਸੀ, ਮੀਡੀਆ ਹੈ ਨਹੀਂ ਸੀ, ਬਹੁਤ ਕੁਛ ਨਹੀਂ ਸੀ। ਮੈਨੂੰ ਲੱਗਦਾ ਜਿਹੜੀਆਂ 5-6 ਕਮੇਟੀਆਂ ਬਣਾਈਆਂ ਟੱਕਰ ਤਾਂ ਦੇਣਗੀਆਂ, ਬਾਕੀ ਜਨਤਾ ਜਨਾਰਦਨ ਦੇਖਦੇ ਕੀ ਫੈਸਲਾ ਕਰਦੀ। ਤੇ
ਗੱਲ ਕਰੀਏ ਪੰਜਾਬ ਸਰਕਾਰ ਦੀ, ਕਹਿੰਦੇ ਪੰਚਾਇਤਾਂ ਭੰਗ ਕਰਨ ਦੇ ਹੁਕਮ ਖੁਦ ਦਿੱਤੇ ਤੇ ਸ਼ਾਂਘ ਸ਼ੰਘਾਈ ਅਫਸਰਾਂ ਦੀ ਹੋ ਗਈ। ਸ਼ਰਮਾ ਜੀ। ਬਿਲਕੁਲ ਜੀ ਪ੍ਰਵੀਨ ਜੀ, ਕੱਲ ਕੁਝ ਤਹਿਸੀਲਦਾਰਾਂ ਦੇ ਤਬਾਦਲੇ ਵੀ ਹੋਏ ਨੇ ਜੀ। ਹੈ ਨਾ, ਕਿਉਂਕਿ ਤਹਿਸੀਲਦਾਰ, ਨਾਇਬ ਤਹਿਸੀਲਦਾਰ ਉਹ ਵੀ ਪਟਵਾਰੀ ਤੇ ਆ ਮੁਲਾਜ਼ਮਾਂ ਦੇ ਹੱਕ 'ਚ ਨਿੱਤਰ ਰਹੇ ਨੇ। ਤੇ ਇੱਧਰ ਦੂਏ ਪਾਸੇ ਕੱਲ ਕਹਿੰਦੇ ਜੀ 9000 ਪੰਚਾਇਤਾਂ ਦਾ ਕੰਮ ਪ੍ਰਭਾਵਿਤ ਹੋ ਗਿਆ ਕੱਲ। ਠੀਕ ਹੈ ਜੀ। ਆਪਾਂ ਕੱਲ ਗੱਲ ਕਰ ਰਹੇ ਸੀ ਕਿ 4716 ਦੇ ਵਿੱਚੋਂ ਮਾਤਰ 1523 ਉਹ ਪਟਵਾਰੀ ਨੇ। ਉਹ ਕਹਿੰਦੇ ਆਪਣੀ ਸੀਟ ਤੇ ਅਸੀਂ ਕਲਮ ਫੜਾਂਗੇ, ਬਾਕੀ ਜਿਹੜੇ ਵਾਧੂ ਚਾਰਜ ਦਿੱਤੇ ਨੇ ਉੱਥੇ ਨਹੀਂ ਜਾਂਦੇ। ਤੇ ਉਹਦੇ ਨਾਲ 3193 ਮਤਲਬ ਪੋਸਟਾਂ ਖਾਲੀ ਸੀ ਪਟਵਾਰੀਆਂ ਦੀ, ਜਿਨ੍ਹਾਂ ਨਾਲ ਕੰਮ ਪ੍ਰਭਾਵਿਤ ਹੋਇਆ। ਤੇ ਉਹ 3193 ਜੇ ਪਟਵਾਰੀ ਨਹੀਂ ਹੈਗੇ, ਉਹ ਕਿੰਨੇ ਕਿੰਨੇ ਪਿੰਡਾਂ ਨਾਲ ਜੁੜੇ ਹੋਣੇ, ਕਿੰਨੀ ਕਿੰਨੀ ਪੰਚਾਇਤਾਂ ਨਾਲ ਜੁੜੇ ਹੋਣੇ, ਉਹਦਾ ਅੰਦਾਜ਼ਾ ਸਿੱਧਾ ਲਾਇਆ ਜਾ ਰਿਹਾ ਕਿ 9000 ਤੋਂ ਵੱਧ ਪੰਚਾਇਤਾਂ ਦਾ ਕੱਲ ਦਾ ਕੰਮ ਪ੍ਰਭਾਵਿਤ ਖੜਾ ਤੇ ਦਿਨ ਬਰ ਦਿਨ ਇਹ ਕੰਮ ਵੱਧਦਾ ਜਾਣਾ ਹੈ ਨਾ। ਤੇ ਇੱਧਰ ਦੂਏ ਪਾਸੇ ਜੀ ਵਿਰੋਧੀ ਦਲਾਂ ਨੇ ਚਿੱਠੀਆਂ ਕੱਢ ਲਿਆਂਦੀਆਂ ਕੁਝ। ਵਿਕਰਮ ਮਜੀਠੀਆ ਵੀ ਬੋਲੇ, ਕਾਂਗਰਸ ਵੀ ਬੋਲੀ, ਭਾਜਪਾ ਵੀ ਬੋਲੀ। ਕਿਆ ਚੱਕੋ ਜੀ, ਪੰਚਾਇਤਾਂ ਭੰਗ ਕਰਨ ਵਾਲਾ ਇੱਕ ਹੁਕਮ ਦੀ ਚਿੱਠੀ ਦਿਖਾ ਰਹੇ ਨੇ। ਇਹ ਚਿੱਠੀ ਸੱਚੀ ਹੈ ਜਾਂ ਝੂਠੀ ਹੈ, ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਹੈ, ਮੀਡੀਆ ਦੇ ਗਰੁੱਪਾਂ 'ਚ ਵੀ ਚੱਲ ਰਹੀ ਹੈ। ਸਾਨੂੰ ਭੇਜ ਕੇ ਵੀ ਲੋਕ ਪੁੱਛਦੇ ਨੇ ਕਿ ਇਹਦੀ ਪੁਸ਼ਟੀ ਕਰੋ ਜੀ, ਹੈ ਨਾ। ਸੋ ਚਿੱਠੀ ਬਾਰੇ ਪੁਸ਼ਟੀ ਦਾ ਕੋਈ ਨਹੀਂ ਕਰ ਰਿਹਾ, ਪਰ ਵਿਰੋਧੀ ਧਿਰਾਂ ਨੇ ਉਹਨੂੰ ਪ੍ਰਚਾਰਿਆ ਜ਼ਰੂਰ ਹੈ। ਜੀ ਜੀ ਜੀ। ਔਰ ਉਹ ਪ੍ਰਚਾਰ ਜੇਕਰ ਇਹੋ ਜਿਹੇ ਲੀਡਰ ਪਾ ਰਹੇ ਨੇ, ਜਾਂ ਕੀ ਇਹ ਝੂਠ ਬੋਲਦੇ ਨੇ, ਜਾਂ ਇਹ ਘਟੀਆ ਸਿਆਸਤ ਕਰਦੇ ਨੇ, ਜਾਂ ਸੱਚੀ ਆ, ਇਹ ਜਵਾਬ ਤਾਂ ਹੁਣ ਮੁੱਖ ਮੰਤਰੀ ਸਾਹਿਬ ਹੀ ਦੇ ਸਕਦੇ ਨੇ, ਜਾਂ ਸਰਕਾਰ ਹੀ ਦੇ ਸਕਦੀ ਹੈ, ਜਾਂ ਉਹ ਸਸਪੈਂਡ ਹੋਏ ਅਧਿਕਾਰੀ ਉਹ ਦੇ ਦੇਣ ਕਿ ਭਾਈ ਦੱਸੋ ਕੀ ਆ। ਉਹ ਕਹਿੰਦੇ ਅਧਿਕਾਰੀ ਤਾਂ ਤੁਸੀਂ ਦੋ ਟੰਗ ਤੇ, ਆਪਣਾ ਸੈਕਟਰੀ ਵੀ ਟੰਗਦਾ, ਆਪਣਾ ਡਾਇਰੈਕਟਰ ਵੀ ਟੰਗਦਾ ਪੰਚਾਇਤ ਵਿਭਾਗ ਦਾ। ਪਰ ਜਿਹੜੀਆਂ ਪੰਚਾਇਤਾਂ ਭੰਗ ਕਰਨ ਦਾ ਹੁਕਮ ਹੈ, ਉਹਦੇ ਉੱਤੇ ਤਾਂ ਪੰਚਾਇਤ ਮੰਤਰੀ ਦੇ ਭੁੱਲਰ ਦੇ ਵੀ ਸਾਈਨ ਨੇ, ਉਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਸਾਈਨ ਨੇ ਹੈਗੇ ਨੇ। ਬਿਲਕੁਲ ਸਹੀ ਹੈ। ਉਹ ਵਿਕਰਮ ਮਜੀਠੀਆ ਨੇ ਉਹ ਚਿੱਠੀ ਬਕਾਇਦਾ ਜਨਤਕ ਵੀ ਕੀਤੀ ਤੇ ਬਾਕੀ ਦਲਾਂ ਨੇ ਵੀ ਸ਼ੇਅਰ ਕਰਤੀ ਤੇ ਮੀਡੀਆ ਦੇ ਗਰੁੱਪਾਂ 'ਚ ਪਾਈ। ਸੋ ਜੇਕਰ ਮੁੱਖ ਮੰਤਰੀ ਦੇ ਹੁਕਮਾਂ ਤੇ ਭੰਗ ਹੋਇਆ, ਜੇਕਰ ਇਹ ਪੰਚਾਇਤ ਮੰਤਰੀ ਦੇ ਹੁਕਮਾਂ ਤੇ ਭੰਗ ਹੋਇਆ, ਤਾਂ ਫਿਰ ਡਾਇਰੈਕਟਰ ਤੇ ਕਾਰਵਾਈ ਹੋਈ ਹੈ, ਜੋ ਸੈਕਟਰੀ ਤੇ ਕਾਰਵਾਈ ਹੋਈ ਹੈ ਵਿਦੇਸ਼ ਗਏ ਤੇ, ਉਹ ਕਾਰਵਾਈ ਇਹਨਾਂ ਲੀਡਰਾਂ ਤੇ ਵੀ ਬਣਦੀ ਹੈ ਬਈ। ਫਿਰ ਫਿਰ ਤਾਂ ਇਹਨਾਂ ਦੀ ਵੀ ਜਵਾਬ ਤਲਬੀ ਬਣਦੀ ਹੈ, ਇਹਨਾਂ ਨੂੰ ਵੀ ਸਸਪੈਂਡ ਕਰਦੀ ਹੈ ਹੁਣ। ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ ਪਹਿਲਾਂ ਜਿਹੜਾ ਕੰਮ ਤੁਸੀਂ ਹੁਣ ਕਰ ਰਹੇ ਹੋ, ਹੁਣ ਵੀ ਤਾਂ ਤੁਸੀਂ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਹੋਣੀ, ਹੁਣ ਵੀ ਤੁਸੀਂ ਸਿਆਸੀ ਸਮਝ ਰੱਖਣ ਦੀ ਸਲਾਹ ਲਈ ਹੋਣੀ। ਮੋੜਾ ਕੱਟਣ ਲੱਗਿਆ ਜਿਹੜੀ ਸਲਾਹ ਲਈ ਆ, ਮੋੜ ਕੱਟਣ ਤੋਂ ਪਹਿਲਾਂ ਲੈ ਲਿਆ ਕਰੋ। ਸੋ ਇਹ ਗਲਤ ਸਲਾਹਾਂ ਤੇ ਗਲਤ ਸਬਜ਼-ਬਾਗ ਇਹ ਪੰਜਾਬ ਸਰਕਾਰ ਦੇ ਲਈ ਮੁਸੀਬਤ ਬਣਦੇ ਜਾ ਰਹੇ ਨੇ। ਔਰ 1.5 ਸਾਲ ਦੇ ਵਿੱਚ ਯੂ ਟਰਨ ਇੰਨੇ ਹੋ ਗਏ ਕਿ ਹੁਣ ਇਹਨਾਂ ਨੂੰ ਸਾਹਮਣੇ ਔਖੇ ਹੋ ਰਹੇ ਨੇ। ਸੋ ਇਸ ਲਈ ਇਹ ਮੁੱਦਾ ਸਰਕਾਰ ਦੇ ਲਈ ਆਉਣ ਵਾਲੀਆਂ ਪੰਚਾਇਤੀ ਚੋਣਾਂ 'ਚ ਵੱਡਾ ਮੁੱਦਾ ਬਣ ਕੇ ਇਹਨਾਂ ਦੇ ਰਾਹ 'ਚ ਅੜਕੂਗਾ। ਜਿਹੜੀਆਂ ਪੰਚਾਇਤਾਂ ਇਹਨਾਂ ਨੂੰ ਲੱਗਦਾ ਸੀ ਅਸੀਂ ਵੱਧ ਜਿੱਤ ਲਾਂਗੇ, ਉਹ ਜਾਂ ਤਾਂ ਬਹੁਤ ਨੱਕੋ ਨੱਕ ਹੋ ਜਾਣੀਆਂ, ਜਾਂ ਫਿਰ ਮਤਲਬ ਉਹਦੇ ਵਿੱਚ ਇਹਨਾਂ ਨੂੰ ਕਈ ਥਾਵਾਂ ਤੇ ਮਾਤ ਵੀ ਖਾਣੀ ਪੈ ਸਕਦੀ ਹੈ। ਇਹ ਸਥਿਤੀ ਬਣਦੀ ਜਾ ਰਹੀ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।